ਆ ਗਏ ਆ ਕਿੱਦਾਂ ਨਿਕਲਿਆ ਤੇ ਮੈਨੂੰ ਕਹਿੰਦਾ ਡੋਰਨ ਲਾਇਆ ਅੱਗੋਂ ਹਾਂ ਤੂੰ ਆਪ ਹੀ ਭੱਜ ਪਾਵਾਂਗਾ ਉਹ ਗਿੱਦੜ ਤੇਰੇ ਕੋ ਫੜ ਹੋਵੇ ਨਾ ਇਹਦੇ ਕੋ ਗਿੱਦੜਾਂ ਦੀ ਨਸਲ ਨੇ ਹੈਰਾਨ ਹੋ ਜਾਣਾ ਸੀ ਸਾਡੇ ਮਗਰ ਕੌਣ ਲੱਗ ਗਿਆ ਹੈ ਉਹਨਾਂ ਨੇ ਹੈਲੋ ਇਹ ਬਾਹਰ ਗਿੱਦੜ ਹੋਣੇ ਸੀ ਜਿਹੜੇ ਰੁਕ ਰੁਕ ਕੇ ਵੇਖਣਾ ਸੀ ਆਇਆ ਨਹੀਂ ਹਲਤੇ ਮਗਰ ਹੌਲੀ ਹੌਲੀ ਭੱਜਣਾ ਜੀ ਅੱਛਾ ਪਹਿਲੇ ਟਾਈਮ ਦੇ ਵਿੱਚ ਆ ਜਿਹੜੇ ਡਿਜ਼ਾਈਨ ਨਾ ਉਹ ਬਣਦੇ ਹਵੇਲੀਆਂ ਦੇ ਉੱਤੇ ਠੀਕ ਆ ਉਹੀ ਬਣਵਾਏ ਆ ਮੋਸਟਲੀ ਅੱਜ ਕੱਲ ਲੋਕ ਗ੍ਰਿਲ ਲਾਉਂਦੇ ਆ ਜਿਆਦੇ ਜਾਂ ਸ਼ੀਸ਼ਾ ਲਵਾ ਦਿੰਦੇ ਜਾਂ ਕੁਝ ਵੀ ਹੈ ਨਾ ਲੇਕਿਨ ਆ ਜਿਹੜੀ ਚੀਜ਼ ਹੈ ਨਾ ਇਹ ਵੀ ਬਹੁਤ ਸੋਹਣੀ ਲੱਗਦੀ ਆ ਇਹ ਵੱਖਰੀ ਲੁੱਕ ਦਿੰਦੀ ਆ ਹਵੇਲੀ ਟਾਈਪ ਤੇ ਮਾਸ਼ਾਅੱਲਾ ਇਹ ਵੀ ਸੋਹਣੀ ਆ ਲਓ ਜੀ ਬਾਲਟੀਆਂ ਲੈ ਕੇ ਪਹੁੰਚੇ ਆ ਤੇ ਇੱਧਰ ਕਹਿੰਦੇ ਕੌਣ ਬੈਠਾ ਹੈ ਕੀ ਹਾਲ ਚਾਲ ਹੈ ਵਾਲੇਕਮ ਸਲਾਮ ਜੀ ਠੀਕ ਹੋ ਫਿੱਟ ਹੋ ਸ਼ੁਕਰ ਅੱਲਾ ਦਾ ਜੀ ਇਹ ਅੱਜ ਕਿੱਧਰੋਂ ਆਏ ਆ ਤੇ ਕਿੱਧਰੋਂ ਛਾਪਾ ਮਾਰਿਆ ਹੈ ਲੋ ਜੀ ਇਹਦੇ ਕੰਮ ਪੈ ਗਿਆ ਕੀ ਹੋਇਆ ਦਾਤਰੀ ਵੱਜ ਗਈ ਗਾਈ ਉਹ ਜਾ ਪਰੇ ਚਲ ਜਾ ਖੁੱਬ ਗਈ ਚੰਗੀ ਇੱਧਰ ਕਹਿੰਦੇ ਮੁੰਡਿਆਂ ਨੇ ਲਿਆ ਬਣਾ ਸਿਸਟਮ ਪੂਰਾ ਜਗਾੜ ਓਕੇ ਹੈ ਇੱਥੋਂ ਹੁਣ ਪਤਾ ਲੱਗਦਾ ਰਿਹਾ ਕਰੂਗਾ ਵੀ ਖਰਗੋਸ਼ ਅੰਦਰ ਹੈਗੇ ਕਿ ਨਹੀਂ ਹੈਗੇ ਆ ਵੀ ਢੱਕਣ ਹੈ ਉਤੋਂ ਢੱਕਣ ਵੀ ਆਪਾਂ ਆਰਾਮ ਨਾਲ ਚੱਕ ਸਕਦੇ ਆ ਇਹ ਲਾਉਣ ਦਾ ਮਕਸਦ ਹੀ ਇਹ ਆ ਵੀ ਪਤਾ ਲੱਗਦਾ ਰਹੂਗਾ ਜਦੋਂ ਜੀ ਕੀਤਾ ਸਵੇਰੇ ਤੜਕੇ ਆਏ ਸਾਰਾ ਕੁਝ ਛੱਡਿਆ ਛੜਾਇਆ ਤੇ ਇਹਨਾਂ ਦਾ ਕੋ ਢੱਕਣ ਚੱਕ ਕੇ ਤੇ ਇਧਰੋਂ ਇਹ ਵੀ ਵੇਖ ਲੈ ਢੱਕਣ ਇਹਨਾਂ ਦੇ ਉੱਤੋਂ ਖੋਲ ਕੇ ਹੈ ਵੀ ਹੈਗੇ ਅੰਦਰ ਕਿੰਨੇ ਆ ਤੇ ਕੀ ਹਿਸਾਬ ਕਿਤਾਬ ਆ ਹੈ ਬੱਚੇ ਵੀ ਪਤਾ ਲੱਗ ਜੂ ਹਾਂਜੀ ਅਸਲਾਮ ਵਾਲੇਕੁਮ ਜੀ ਕੀ ਹਾਲ ਚਾਲ ਆ ਉਮੀਦ ਕਰਦੇ ਆ ਵਧੀਆ ਹੋਵੋਗੇ ਵੈਲਕਮ ਆ ਜੀ ਅੱਜ ਦੇ ਨਵੇਂ ਵਲੌਗ 'ਚ ਤੇ ਅੱਜ ਦੀ ਨਵੀਂ ਵੀਡੀਓ 'ਚ ਅੱਜ ਦਾ ਵਲੌਗ ਕਰਦੇ ਆ ਸਟਾਰਟ ਤੇ ਦਿਖਾਉਨੇ ਤੁਹਾਨੂੰ ਆਪਣੀ ਰੂਟੀਨ ਕਿ ਆਪਣਾ ਦਿਨ ਕਿਹੋ ਜਿਹਾ ਰਹਿੰਦਾ ਤੇ ਆਪਾਂ ਕੀ ਕਰਦੇ ਆ ਤੇ ਦਿਨ ਬੜਾ ਸੋਹਣਾ ਲੱਗਾ ਹੋਇਆ ਮਾਸ਼ਾਅੱਲਾ ਤੇ ਇੱਧਰ ਕਹਿੰਦੇ ਰੌਲੇ ਤੇ ਰੌਲਾ ਪਈ ਜਾਂਦਾ ਵਾ ਅੱਜ ਟਾਈਮ ਨਾਲ ਛੱਡ ਦਿੱਤੀਆਂ ਵਾ ਸੈਮ ਨੇ ਤੇ ਇੱਧਰ ਮਾਸ਼ਾਅੱਲਾ ਰੌਲਾ ਪਾ ਰਹੀਆਂ ਹੈ ਬਈ ਕਿਆ ਰੌਲਾ ਪਾ ਗਿਆ ਆਂਡੇ ਉਂਡਿਆਂ ਦਾ ਨਾ ਤਾਂ ਕੋਈ ਮੂਡ ਮੈਨੂੰ ਲੱਗਦਾ ਨਹੀਂਗਾ ਵਸੀਮ ਅਗਲੇ ਦਿਨ ਆਇਆ ਸੀ ਤੇ ਆ ਕੇ ਕਹਿੰਦਾ ਵੀ ਬੱਤਖਾਂ ਜਿਹੜੀਆਂ ਆਪਣੀਆਂ ਇਹ ਆਂਡਿਆਂ ਤੇ ਆਈਆਂ ਹੋਈਆਂ ਵਾ ਝੋਲੀਆਂ ਬਣੀਆਂ ਤੇ ਆਂਡੇ ਵੀ ਦੇਣਗੀਆਂ ਇਨਸ਼ਾਅੱਲਾ ਤੇ ਇਹਨਾਂ ਦੇ ਜਿਹੜਾ ਖੁੱਡਾ ਵਾ ਖੁੱਡੇ ਦੇ ਵਿੱਚ ਵੀ ਕੋਈ ਆਂਡਿਆਂ ਦਾ ਚਾਂਸ ਨਜ਼ਰ ਨਹੀਂ ਆ ਰਿਹਾ ਲੇਕਿਨ ਹੋਪਫੁਲੀ ਇਨਸ਼ਾਅੱਲਾ ਦੇਣਗੇ ਉਮੀਦ ਬੜੀ ਆ ਤੇ ਇੱਧਰ ਫਿਰਦਾ ਪਿਆ ਜੀ ਟਰਕੀ ਆਪਣਾ ਪਾਣੀ ਪੂਣੀ ਪੀਤੀ ਜਾਂਦਾ ਵਾ ਉਹ ਬਾਹਰ ਫਿਰਦੀਆਂ ਪਈਆਂ ਕੁਕੜੀਆਂ ਸੈਮ ਨੇ ਛੱਡ ਦਿੱਤੀਆਂ ਵਾ ਤੇ ਅੱਲਾ ਰੱਖੇ ਖੈਰ ਹੁਣ ਦਾਣਾ ਦੂਣਾ ਚੋਗ ਲੈਣ ਆਪਦਾ ਫਿਰ ਤੁਰ ਲੈਣ ਹੈ ਰਿਜ਼ਕ ਕਰ ਲੈਣਾ ਆਪਦਾ ਇਕੱਠਾ ਤੇ ਇਹ ਚੌਰੀ ਸਾਹਿਬ ਹੁਣੇ ਹਾਲੇ ਤੱਕ ਬਾਹਰ ਨਹੀਂ ਨਿਕਲੇ ਪਤਾ ਨਹੀਂ ਇਹਨਾਂ ਨੇ ਨਿਕਲ ਨਹੀਂ ਦਿੱਤਾ ਸੈਮ ਸਾਹਿਬ ਨੇ ਤੇ ਆ ਜਾਓ ਬਾਈ ਆ ਜਾਓ ਚਲੋ ਫਿਰ ਤੁਰੋ ਚਲੋ ਬਾਈ ਡਾਲਰ ਇੱਧਰ ਆ ਪੁੱਤਰ ਇੱਧਰ ਆ ਉਰੇ ਡਾਲਰ ਇੱਧਰ ਆ ਇੱਧਰ ਭੱਜਿਆ ਆ ਜਾ ਲਓ ਜੀ ਡਾਲਰ ਸਾਹਿਬ ਵੀ ਆ ਗਏ ਆ ਡਾਲਰ ਸਾਹਿਬ ਨਾ ਬਹੁਤ ਜ਼ਿਆਦਾ ਸ਼ਰਾਰਤੀ ਹੋ ਗਿਆ ਸ਼ੈਤਾਨ ਹੋ ਗਿਆ ਕਿਉਂ ਵੀ ਡਾਲਰ ਇਹ ਕੱਲ ਇੱਥੇ ਬਾਹਰ ਆ ਗਏ ਨਿਆਣੇ ਦੋ ਤੇ ਉਹ ਕਦੇ ਬਾਹਰ ਆਵਾਜ਼ਾਂ ਮਾਰੀ ਜਾਣ ਤੇ ਬੇਬੇ ਨੂੰ ਕਹਿੰਦੇ ਜਾ ਕੇ ਲੱਤ ਫੜ ਲਾ ਇਹਨੂੰ ਪਤਾ ਨਹੀਂ ਕੀ ਹੋਇਆ ਭਾਈ ਇਹ ਆ ਕੇ ਪੈ ਗਿਆ ਉਹਨਾਂ ਨੂੰ ਡਾਇਰੈਕਟ ਉਹ ਖੁਰਲੀਆਂ 'ਚ ਵੜ ਗਏ ਇੱਥੇ ਨਿਆਣੇ ਤੇ ਇਹ ਪਈ ਜਾਵੇ ਵਿਹੜਾ ਨਾ ਟੱਪਣ ਦਵੇ ਇੱਥੇ ਬੂਹੇ 'ਚ ਖੜੋਤਾ ਭੌਂਕੀ ਜਾਵੇ ਉਹ ਬੇਬੇ ਕਹਿੰਦੀ ਵੀ ਇਹ ਤੇ ਮੇਰੀ ਕਹਿਣ ਤੇ ਮੰਨ ਗਿਆ ਹਾਲੇ ਤੱਕ ਏਡਾ ਸਾਊ ਆ ਇਹ ਤੇ ਪੈਂਦਾ ਨਹੀਂ ਕਿਸੇ ਨੂੰ ਇਹਦਾ ਆਹ ਹਿਸਾਬ ਆ ਭਾਈ ਇਹਦਾ ਹੈ ਕਿਉਂ ਡਾਲਰ ਤੂੰ ਇਦਾਂ ਦਾ ਹੋ ਗਿਆ ਤੂੰ ਲਓ ਜੀ ਬਾਕੀ ਕੰਮ ਕਾਰ ਇੱਧਰ ਚੱਲੀ ਜਾਂਦਾ ਵਾ ਤੇ ਇੱਧਰ ਫਿਰਦੀ ਆਪਣੀ ਐਂਬਰ ਰਾਣੀ ਐਂਬਰ ਬੱਗੋ ਕਿਵੇਂ ਆ ਪੱਠੇ ਖਾਧੀ ਜਾਂ ਨਹੀਂ ਸੀ ਲਓ ਜੀ ਐਂਬਰ ਖਾਧੀ ਜਾਂਦੀ ਪੱਠੇ ਸਵੇਰੇ ਸਾਡੇ ਬਾਪੂ ਦਾ ਕਹਿਣਾ ਵੀ ਐਂਬਰ ਰਾਣੀ ਮੇਰੇ ਕੋਲ ਭੁੱਖੀ ਨਹੀਂ ਵੇਖੀ ਜਾਂਦੀ ਇਹਨੂੰ ਮੈਂ ਭੁੱਖੀ ਨਹੀਂ ਵੇਖ ਸਕਦਾ ਮੈਂ ਕਹਿੰਦਾ ਮੈਂ ਸਵੇਰੇ ਤੜਕੇ ਕੈਸਾ ਹੋਣਾ ਚਾਹੀਦਾ ਬਾਪੂ ਸਾਡੇ ਕਹਿੰਦੇ ਆ ਵੀ ਨਹੀਂ ਪੱਠੇ ਪਾਉਣੇ ਚਾਹੀਦੇ ਆ ਪੱਠੇ ਹੀ ਪਾਉਣੇ ਆ ਜੋ ਭਾਵੇਂ ਕੈਸਾ ਦੋ ਭਾਵੇਂ ਨਾ ਦੋ ਭਾਵੇਂ ਇਹਨੂੰ ਲਿਜਾਓ ਭਾਵੇਂ ਨਾ ਲਿਜਾਓ ਪਰ ਘੋੜੀ ਭੁੱਖੀ ਨਹੀਂ ਰਹਿਣੀ ਚਾਹੀਦੀ ਸਵੇਰੇ ਤੜਕੇ ਬਾਪੂ ਦਾ ਕੰਮ ਇਹ ਆ ਵੀ ਅੰਦਰੋਂ ਖੋਲ ਕੇ ਬੁਰਸ਼ ਜਿਹਾ ਮਾਰ ਕੇ ਤੇ ਪੱਠੇ ਪਾ ਦੇਣੇ ਰਜਾ ਦੇਣੀ ਐਂਬਰ ਹੈ ਤੇ ਇਹ ਬਾਪੂ ਦਾ ਕੰਮ ਆ ਸਵੇਰੇ ਤੇ ਹੁਣ ਕੈਸਾ ਦੇਣਾ ਹੁੰਦਾ ਤੇ ਘੋੜੀ ਰੱਜੀ ਹੁੰਦੀ ਆ ਤਾਂ ਕਰਕੇ ਫਿਰ ਕੰਮ ਥੋੜਾ ਜਿਹਾ ਔਖਾ ਹੋ ਜਾਂਦਾ ਬਾਕੀ ਖੈਰ ਝੱਟ ਤੱਕ ਇਸ ਪਾਸੇ ਵੀ ਆਉਂਦੇ ਆ ਲੇਕਿਨ ਸਭ ਤੋਂ ਪਹਿਲਾਂ ਜਿਹੜਾ ਕੰਮ ਆਪਣਾ ਆਹ ਵਾਲਾ ਵਾ ਇੱਧਰ ਕਹਿੰਦੇ ਮਲਕ ਆਇਆ ਹੋਇਆ ਵਾ ਮਲਕ ਆਇਆ ਹੈ ਮਾਸ਼ਾਅੱਲਾ ਤੇ ਸੈਮ ਤਰਲੇ ਪਾਉਂਦਾ ਵੀ ਇਹਨੂੰ ਕਿ ਸਪੀਡ ਮਾਰ ਲਵੇ ਤੇ ਮਲਕ ਢਿੱਲਾ ਚੱਕ ਲਿਆ ਕਰ ਲਾ ਮੈਂ ਤੇਰੇ ਨਾਲ ਗੱਲਾਂ ਦੋ ਚਾਰ ਹੱਥ ਲਓ ਜੀ ਕੀ ਬਾਤ ਆ ਮਾਸ਼ਾਅੱਲਾ ਧੁੱਪ ਤਾਂ ਹੀ ਇੰਨੀ ਤਿੱਖੀ ਲੱਗੀ ਆ ਵੀ ਨਾ ਮਲਕ ਆਪਦੀ ਚਾਲ ਛੱਡ ਨਹੀਂ ਰਿਹਾ ਹੈ ਉਹ ਤਾਂ ਕੋਟ ਉਹ ਖੁਦਾ ਦਾ ਖੌਫ ਖਾ ਹੋਏ ਅੱਧੀਆਂ ਬਾਹਾਂ ਵਾਲੀ ਸ਼ਰਟ ਪਈ ਆ ਮੇਰੇ ਤੇ ਮੈਨੂੰ ਅੱਲਾ ਦੀ ਕਿਸਮਤ ਧੁੱਪ ਚੁਬਣ ਦਈ ਆ ਹੋ ਮਰਾਸੀਆ ਅੱਛਾ ਵੇਖ ਇਹਦੀ ਸੇਫਟੀ ਲਓ ਜੀ ਮਲਕ ਸਾਹਿਬ ਆ ਗਏ ਆ ਕਿੱਦਾਂ ਨਿਕਲਿਆ ਤੇ ਮੈਨੂੰ ਕਹਿੰਦਾ ਡੋਰਨ ਲਾਇਆ ਅੱਗੋਂ ਤੂੰ ਆਪ ਹੀ ਭੱਜ ਪਾਵਾਂਗਾ ਉਹ ਗਿੱਦੜ ਤੇਰੇ ਕੋ ਫੜ ਹੋਵੇ ਨਾ ਇਹਦੇ ਕੋ ਗਿੱਦੜਾਂ ਦੀ ਨਸਲ ਨੇ ਹੈਰਾਨ ਹੋ ਜਾਣਾ ਸੀ ਸਾਡੇ ਮਗਰ ਕੌਣ ਲੱਗ ਗਿਆ ਹੈ ਉਹਨਾਂ ਨੇ
ਹੈਲੋ ਇਹ ਵਾਹਦ ਗਿੱਦੜ ਹੋਣੇ ਸੀ ਜਿਹੜੇ ਰੁਕ ਰੁਕ ਕੇ ਵੇਖਣਾ ਸੀ, ਆਇਆ ਨਹੀਂ ਹਲਤੇ ਮਗਰ। ਗਾਣਾ ਹੌਲੀ ਹੌਲੀ ਭੱਜਣਾ ਸੀ, ਫਿਰ ਰੁਕ ਜਾ ਕਰਨਾ ਸੀ। ਨਹੀਂ ਹੁਣ ਫੇਰ ਤੁਰ ਪਿਆ ਕਰਨਾ ਸੀ। ਕਿਉਂ ਮਤਲਬ ਗਿੱਦੜਾਂ ਨੇ ਵਿਚਾਰਿਆਂ ਨੇ ਰੁਕ ਰੁਕ ਕੇ ਵੇਖਣਾ ਸੀ ਵੀ ਆਇਆ ਨਹੀਂ ਹਲਤੇ ਮਗਰ। ਭਾਵੇਂ ਕਿ ਨੂੰ ਚਬਾ ਲਿਆ ਉਹਨੇ ਕਹਣਾ ਇੰਦਾ ਸਲੋ ਆਪਸ ਹੀ ਅਸੀਂ ਜਾਣਾ ਸੀ ਵੀ ਯਾਰ ਵੇਖੋ ਬੰਦਾ ਸਾਡੇ ਮਗਰ ਭੱਜਣ ਦੇ। ਤੇ ਭੱਜਣ ਨਹੀਂ ਦਿਆ, ਉਹਨਾਂ ਨੇ ਕਹਿਣਾ ਸੀ ਵੇਖੋ ਅਸੀਂ ਅੱਗੇ ਭੱਜਣ ਰਹੇ ਆ ਬੰਦੇ ਦੇ ਇਸ ਦੇ। ਹੋਰ ਮਤਲਬ ਕੀ ਹਾਲ ਚਾਲ ਜੀ? ਸ਼ੁਕਰ ਹੈ ਹੁਣ ਖੁਦਾ ਦਾ ਖੌਫ ਕਰ, ਮਿਹਰਬਾਨੀ। ਖੁਦਾ ਦਾ ਖੌਫ ਆ ਮਿਹਰਬਾਨੀ, ਇਹੀ ਕਹਿਣ ਲੱਗਾ ਮੈਂ ਤੈਨੂੰ, ਲਾ ਦੇ। ਹਮੇਸ਼ਾ ਕਰਦੇ ਆ, ਅੱਲਾ ਤੋਂ ਡਰਦੇ ਆ। ਨਹੀਂ ਅੱਲਾ ਤੋਂ ਡਰ। ਧੁੱਪ ਰੱਬ ਨੇ ਏਡੀ ਸੋਹਣੀ ਕੱਢੀ ਆ ਤੇ ਤੂੰ ਫਿਰ ਉਹੀ ਕੋਟ ਲੱਗ ਗਿਆ ਸਾਨੂੰ ਪਤਾ, ਮਤਲਬ ਕਿ ਤੂੰ ਮੁੱਲ ਲਿਆ ਤੇਰਾ ਹੀ ਆ, ਕਿਸ ਕੋ ਮੰਗਿਆ ਨਹੀਂ ਹੈਗਾ ਸਿਆਲੇ ਵਾਸਤੇ, ਕਿ ਹੁਣ ਨਾ ਪਾਇਆ ਕਰ। ਸਵੇਰ ਜਦੋਂ ਘਰੋਂ ਨਿਕਲਿਆ ਉਦੋਂ ਠੰਡ ਸੀ, ਅੱਛਾ ਸਵੇਰ ਪੂਰੀ ਤੋਂ ਪਾਉਣਾ ਪੈ ਲਿਆ ਗਿਆ। ਖਦੋਂ ਸੀ ਤੂੰ ਨਿਕਲਿਆ ਕਦੋਂ ਸੀ? 9 ਵਜੇ। ਸਵੇਰ ਤਕਰੀਬਨ ਕੋਈ 8:10 ਤੇ ਫਿਰ ਪਹੁੰਚਿਆ ਤਾਂ 9 ਵਜੇ ਹੋਣਾ ਨਾ। ਰਾਹ ਦੇ ਵਿੱਚ ਕਈ ਯਾਰ ਬੇਲੀ ਯਾਰ ਉਹ ਫਲਾਨਾ ਇਦਾਂ ਕਰ। ਅੱਛਾ ਮੈਂ ਤੁਹਾਨੂੰ ਥੋੜੀ ਜਿਹੀ ਗੱਲ ਦੱਸਾਂ, ਉਹ ਸਾਹਮਣੇ ਨਾ ਘਰ ਨਜ਼ਰ ਆਉਂਦੇ ਹੋਣੇ, ਆਹ ਵਾਲੇ, ਆਹ ਮਲਕ ਦਾ ਘਰ ਆ ਜੀ, ਠੀਕ ਆ, ਇੱਥੇ ਰਹਿੰਦਾ ਹੈ। ਤੇ ਇੱਥੋਂ ਆਉਂਦੇ 9 ਵਜੇ ਆਤੇ ਇਸ ਬੰਦੇ ਨੇ, ਤੇ ਰਾਹ ਦੇ ਵਿੱਚ 100 ਯਾਰ ਬੇਲੀ। ਸ਼ੁਕਰ ਕਰੋ ਘਰ ਗਏ ਲੋ ਕਿੰਨੇ ਆ। ਇਹ ਸਾਰੇ ਘਰੇ ਤੂੰ ਜਾਣਾ ਵਾ, ਮੇਰੇ ਮੂੰਹ ਕੁਝ ਹੋਰ ਨਿਕਲ ਚੱਲਾ ਸੀ, ਫਿਰ ਤੂੰ ਕਹਿਣਾ ਵੀ ਮੈਨੂੰ ਐਂ ਕਹਿੰਦਾ ਨਹੀਂ ਵੀ ਏਦਾਂ ਕੌਣ ਕਰਦਾ ਵੀ ਸਾਰੇ ਘਰ ਗਿਣ ਲੋ ਤੇ ਕੱਲੇ ਘਰ ਦੇ ਬੂਹੇ ਕੇ ਜਾਣਾ ਤੂੰ। ਸਾਰੇ ਭਰਾ ਆ, ਕਿਸੇ ਨਾਲ ਕੋਈ ਲਿੰਕ, ਕਿਸੇ ਨਾਲ ਕੋਈ ਲਿੰਕ, ਜਿਵੇਂ ਆਪਣਾ ਲਿੰਕ ਆ। ਹਾਂ ਇਹ ਪ੍ਰੀਤ ਪਿਆਰ ਦੀਆਂ ਗੱਲਾਂ ਨਹੀਂ ਪ੍ਰੀਤ ਪਿਆਰ ਭਾ, ਪਰ 50 ਮਿੰਟ ਨਾ ਲਾ ਤੂੰ ਇੱਥੇ ਹੁੰਦਾ। ਕੰਮ ਹੀ ਇਦਾਂ ਦੇ, ਕਿਸੇ ਨੂੰ 5 ਮਿੰਟ ਟਾਈਮ ਦੇਣਾ ਪੈਂਦਾ, ਕਿਸੇ ਨੂੰ 10 ਮਿੰਟ। ਹਾਏ ਮੈਂ ਸਦਕੇ ਜਾਵਾਂ। ਫਿਰ ਸਾਰੇ ਭਰਾਵਾਂ ਨਾਲ ਉੱਠਣਾ ਪੈਣਾ ਪੈਂਦਾ। ਚਲੋ। ਯਾਸੀਨ ਦਾ ਸਾਰੇ ਯਾਸੀਨ ਨੂੰ ਕੰਮ ਕਹਿੰਦਾ ਜਲਦੀ ਕਰ ਦਿੰਦਾ। ਹਾਂ ਰਾਤੀ ਨੂੰ ਇੱਕ ਬਰਫੀ ਮੰਗਾ ਲਈ ਰਾਤ। ਵਰਦੀ ਨਹੀਂ ਸ਼ਕਰ ਪਾਰੇ ਉਹ ਤੂੰ ਸ਼ਕਰਪਾਰੇ ਕਾਹਦੋਂ ਲਿਆਇਆ ਰਾਤੀ ਸੱਚ? ਉਹ ਬੜੇ ਉਹ ਆਰਡਰ ਜਿਹੜਾ ਚਾਚੇ ਤੁਹਾਡੇ ਨੇ ਕੀਤਾ ਸੀ ਨਾ, ਹੂੰ ਉਹੀ ਸਮਾਨ ਮੈਂ ਆਪਣੀ ਮਰਜ਼ੀ ਨਾਲ, ਉਹਨਾਂ ਨੂੰ ਕੁਝ ਵੀ ਨਹੀਂ ਆ। ਨਹੀਂ ਸ਼ਕਰਪਾਰੇ ਨਹੀਂ ਸੀ, ਤੈਨੂੰ ਬਰਫੀ ਕਿਹਾ ਸੀ। ਬਰਫੀ ਵੀ ਆਈ ਸੀ। ਅੱਛਾ ਉਹ ਮੇਰੇ ਤਾਂ ਹੀ ਨਹੀਂ ਪਹੁੰਚੀ, ਫਿਰ ਉਹ ਫਿਰ ਰਾਤ ਵਲੇਟੀ ਗਈ ਆ। ਮੇਰੇ ਤਾਂ ਹੀ ਨਹੀਂ ਬਰਫੀ ਪਹੁੰਚੀ ਭਾਈ, ਮੈਂ ਬੜਾ ਇੰਤਜ਼ਾਰ ਕੀਤਾ ਬਰਫੀ ਦਾ। ਏਦਾਂ ਹੀ ਮੈਨੂੰ ਸਮਾਨ ਵਲੇਟ ਕੇ ਫੜਾਇਆ ਰਾਹ ਦੇ ਵਿੱਚ, ਮੈਂ ਕਿਹਾ ਯਾਰ ਵੇਖਾਂ ਤਾਂ ਸਹੀ ਕੀ ਆ। ਅੱਛਾ ਬਰਫੀ ਤਾਂ ਮੈਂ ਪਹਿਲਾਂ ਵੀ ਵੇਖੀ ਹੋਈ ਸੀ, ਹਾਂ ਸ਼ਕਰਪਾਰੇ ਬਾਅਦ ਚ ਵੇਖੇ। ਕਰ ਬਾਰੇ ਬਾਹਰ ਵੇਖੇ, ਮੈਂ ਕਿਹਾ ਆਹ ਟੇਸਟ ਕਰਕੇ ਵੇਖਦੇ। ਮੈਨੂੰ ਸਿਰਫ ਬਿੱਲ ਵਾਲੀ ਪਰਚੀ ਆਈ ਭਰਾਵਾ। ਅੱਛਾ ਹਾਂ ਤੇ 2 ਸ਼ਕਰਪਾਰੇ ਆਏ ਮੈਨੂੰ, ਹੋਰ ਕੁਝ ਨਹੀਂ ਆਇਆ। ਚਾਚੇ ਨੂੰ ਮੈਂ ਰਾਤ ਚਾਚੇ ਕੋਲ ਚੀਜ਼ ਲੈਣੀ ਸੀ, ਮੈਂ ਕਿਹਾ ਚਾਚੂ ਸ਼ਾਇਦ ਐਵੇਂ ਬਰਫੀ ਖਵਾ ਕਹਿੰਦਾ ਪਹਿਲਾਂ, ਮੈਂ ਕਿਹਾ ਅੱਛਾ। ਉਤੋਂ ਸਕੂਟਰ ਦੇ ਉੱਤੇ ਜਾਣ ਨੂੰ ਜੀ ਨਹੀਂ ਕਰ ਰਿਹਾ ਸੀ, ਠੰਡ ਬੜੀ ਸੀ ਰਾਤ ਨੂੰ। ਮੈਂ ਕਿਹਾ ਮੈਂ ਨਹੀਂ ਜਾਣਾ, ਕਹਿੰਦਾ ਮੈਂ ਵੀ ਨਹੀਂ ਜਾਣਾ। ਸੈਮ ਨੂੰ ਕਿਹਾ, ਮੈਂ ਕਿਹਾ ਯਾਰ, ਕਹਿੰਦਾ ਮੈਂ ਵੀ ਨਹੀਂ ਜਾਣਾ। ਕਹਿੰਦਾ ਫਿਰ ਮਲਕ ਨੂੰ ਫੋਨ ਕਰਦੇ ਆ। ਮਲਕ ਮੈਂ ਖਿਆਲ 8 ਵਜੇ 7 ਵਜੇ ਫੋਨ ਕੀਤਾ, ਮਲਕ ਚਲੋ ਪਹੁੰਚਿਆ 9 ਵਜੇ ਆ, ਤੇ ਪੁਲ ਤੋਂ ਲੈ ਕੇ ਜਿੱਦਾਂ ਵੀ ਪਹੁੰਚਿਆ, ਲੇਕਿਨ ਲੈ ਕੇ ਸਮਾਨ ਆਇਆ ਤੇ ਮੇਰੇ ਤੇ ਪਹੁੰਚੇ 2 ਸ਼ਕਰਪਾਰੇ। ਤੇ ਮੈਨੂੰ ਕਹਿੰਦੇ ਵੀ ਲੋ ਐਸ਼ ਕਰ। ਮੈਂ ਕਿਹਾ ਅੱਲਾ ਦੀ ਸਪੁਰਦੀ ਆ ਬਈ, ਅਬ 2 ਚੱਕਰ ਪਾ ਰਿਹਾ ਤੇ ਐਸ਼ ਕਰੋ। ਆਹੋ ਚਲੋ ਅੱਲਾ ਖੈਰ ਕਰੇ। ਕੰਮ ਕਾਰ ਹੋ ਗਿਆ ਜੀ ਚਾਲੂ। ਥੋੜੇ ਆ ਤੇ ਪੱਠੇ ਕਿਉਂ ਥੋੜੇ ਵੱਡੇ ਬਈ? ਠੇਕੇ ਤੇ ਪਰ ਡਾਕਟਰਾਂ ਨਹੀਂ ਸੀ ਲੱਗਾ, ਉਹ ਲਵਾਉਣ ਗਿਆ ਹੁਣ। ਹੂੰ ਤੇ ਦੂਜਾ ਹਨੇਰਾ ਹੋ ਗਿਆ, ਤੁਸੀਂ ਵੱਡੇ ਨਹੀਂ ਸੀ, ਮੈਂ ਆ ਕੇ ਵੱਡੇ ਟਿਊਸ਼ਨ ਇਹ ਤਾਂ ਨਹੀਂ ਸੀ ਵੱਡਣ ਤੇ ਰੋ। ਚਲੋ ਕੋਈ ਨਹੀਂ, ਵੱਢ ਲਾਂਗੇ ਅੱਜ, ਵੱਢ ਲਾਂਗੇ ਪਾ ਟਾਈਮ ਦਈਏ ਤੇ ਫਿਰ ਬਹੁਤੇ ਵੱਢ ਲਾਂਗੇ, ਫਿਰ ਪਾ ਲਾਂਗੇ, ਕੋਈ ਰੌਲਾ ਨਹੀਂ। ਬਈ ਸੈਲੇ ਸਿੱਟ ਲਿਓ ਨਾ, ਬਾਅਦ ਚ ਤੂੰ ਸੈਲੇ ਸਿੱਟ ਦਾਂਗੇ 2 ਪੰਨਾ। ਖੈਰ ਸੱਲਾ ਕੀ ਹੋ ਗਿਆ, ਟੈਨਸ਼ਨ ਨਾ ਲੈਣੀ ਆਪਾਂ। ਉਹ ਅੱਲਾ ਰੱਖੇ ਖੈਰ, ਅਗਲਾ ਕੰਮ ਸ਼ੁਰੂ ਕਰਦੇ ਬਾਅਦ ਚ। ਐਂਬਰ ਰੋਟੀ ਖਾ ਲਾ ਆ ਜਾ, ਮੇਰਾ ਬੱਗਾ ਭੱਜਿਆ। ਰੋਟੀ ਆ ਗਈ, ਰੋਟੀ ਆ ਜਾ ਓਏ ਆ ਗਈ ਬਈ, ਆ ਗਈ ਐਂਬਰ, ਆ ਗਈ ਸਾਡੀ। ਰੁਕ ਜਾ, ਇਹ ਆ ਲਿਖਾ ਬਿਸਮਿਲ੍ਲਾ। ਆ ਵੇਖ ਲੈ, ਖਰਾਬ ਕਰਤੀ, ਸਿੱਟਤੀ ਹੁੰਦੀ। ਪਹਿਲਾਂ ਮੂੰਹ ਸਿੱਧੀ ਥਾਂ ਤੇ ਕਰ, ਖਰਾਬ ਕਰਦੀ ਆ। ਸਿੱਟੀ ਨਾ, ਮੈਂ ਮਾਰਾਂਗਾ ਤੈਨੂੰ ਹੁਣ। ਆ ਲੈ, ਆ ਵੇਖਾ, ਆ ਲੈ, ਆ ਲੈ। ਲੋ ਜੀ, ਮਾਸ਼ਾਅੱਲਾ ਆਪਾਂ ਆ ਗਏ ਆ ਅਸਦ ਸ਼ੂਟਰ ਦੇ ਘਰੇ, ਤੇ ਭਰਾ ਬਣਾਉਂਦਾ ਪਿਆ ਵਾ ਘਰ ਹੈ। ਪਹਿਲੀ ਗੱਲ ਤੇ ਭਰਾਵਾ ਤੈਨੂੰ ਬੜੀ ਮੁਬਾਰਕ ਹੋਵੇ, ਬਹੁਤ ਜ਼ਿਆਦੀ ਮਾਸ਼ਾਅੱਲਾ। ਲੋ ਜੀ ਐਂਟਰੀ ਮਾਰੀ ਆ ਘਰ ਦੇ ਵਿੱਚ। ਮੈਂ ਇੱਥੇ ਆਇਆ ਸੀ ਕਿ ਕੰਮ ਛੋਟਾ ਜਿਹਾ ਅਸਦ ਕੋਲੇ, ਉਹ ਕੰਮ ਵੀ ਤੁਹਾਨੂੰ ਦੱਸਦੇ ਆ, ਲੇਕਿਨ ਪਹਿਲਾਂ ਤੁਹਾਨੂੰ ਘਰ ਵਿਖਾਈਏ। ਕੰਮ ਬੜਾ ਜ਼ਿਆਦਾ ਇੰਪੋਰਟੈਂਟ ਆ, ਮਤਲਬ ਤੁਹਾਨੂੰ ਉਹ ਕੰਮ ਵੀ ਪਸੰਦ ਆਊਗਾ, ਜਿਸ ਵਾਸਤੇ ਮੈਂ ਆਇਆ। ਤੇ ਲੇਕਿਨ ਪਹਿਲਾਂ ਮੈਂ ਘਰ ਵਿਖਾ ਦੇਵਾਂ ਤੁਹਾਨੂੰ, ਕਿਉਂਕਿ ਘਰ ਆਪਾਂ ਵੀ ਬਣਾਉਣੇ ਪਏ ਆ, ਤੇ ਤੁਹਾਡੇ ਸਾਹਮਣੇ, ਤੁਹਾਡੇ ਰੂਬਰੂ ਹਰ ਚੀਜ਼ ਬਣਦੀ ਆ। ਤੁਸੀਂ ਸਲਾਹਾਂ ਵੀ ਦਿੰਦੇ ਹੋ, ਦੱਸਦੇ ਵੀ ਹੋ। ਇੱਥੋਂ ਆਪਾਂ ਕੋਈ ਸ਼ੈ ਚੋਰੀ ਕਰਦੇ ਆ,
ਵੀ ਇੱਥੇ ਜਿਹੜੀ ਸ਼ੈ ਬਣੀ ਉਹ ਆਪਾਂ ਕਿਵੇਂ ਕਰ ਸਕਦੇ ਹਾਂ ਆਪਦੇ ਘਰ ਚ ਅਪਲਾਈ ਹੈ ਸਦ ਘਰ ਵੇਖ ਵੇਖ ਕੇ ਪਤਾ ਲੱਗਦਾ ਹੈ। ਇਹ ਭਾਈ ਮੇਰਾ ਜਿਮ ਪਾਰਟਨਰ ਆ ਮਾਸ਼ਾਅੱਲਾ, ਜਿਮ ਸਾਡੀ ਗਈ ਹੈ ਚੱਕੀ, ਇਹ ਅੱਜ ਕੱਲ ਇੱਥੇ ਘਰੇ ਮੱਥਾ ਮਾਰਦਾ ਘਰ ਹੀ ਸਭ ਕੁਝ। ਲਓ ਜੀ ਪਹਿਲੀ ਗੱਲ ਤੇ ਆ ਮਾਸ਼ਾਅੱਲਾ ਫਰੰਟ ਲੁੱਕ ਚੈੱਕ ਕਰੋ ਕਿ ਮੇਨ ਰੋਡ ਆ ਚੱਲਦਾ ਪਿਆ ਵਾ। ਅੱਛਾ ਸਵਾਦ ਦੀ ਗੱਲ ਆ ਕਿ ਰੰਗ ਚੈੱਕ ਕਰੋ ਆਲਾ ਦੁਆਲਾ ਚ ਵੇਖੋ ਜਰਾ, ਤੇ ਘਰ ਵੇਖੋ ਹੈ ਕਿੱਥੇ ਬਣਾਇਆ ਭਰਾ ਨੇ। ਤੇ ਮਾਸ਼ਾਅੱਲਾ ਆ ਟਾਇਲ ਲਾਈ ਉਸਤਾਦ ਜੀ ਹਾਂਜੀ ਹੈ, ਟਾਇਲ ਹੀ ਹੈ, ਇਹ ਟਾਇਲ ਆ ਚੀਨੀ ਦੀ ਚੀਨੀ ਮਾਸ਼ਾਅੱਲਾ, ਵੈਸੇ ਬੜੀ ਪਿਆਰੀ ਲੱਗਣ ਦਈ ਆ। ਉੱਤੇ ਡਿਜ਼ਾਈਨ ਆ ਇਹਨਾਂ ਨੇ ਜਿਹੜਾ ਗੇਟ ਆ ਮੇਨ ਗੇਟ ਆ ਵਾ ਮੇਨ ਗੇਟ ਕਿ ਅੱਗੇ ਇੱਥੇ ਲਾਉਣਾ ਵਾ ਗੇਟ। ਨਹੀਂ ਪਹਿਲੇ ਇਰਾਦਾ ਸੀ ਇੱਥੇ ਲਾਉਣ ਦਾ, ਹਾਂ ਲੇਕਿਨ ਹੁਣ ਇੱਥੇ ਘਾਹ ਲਾ ਕੇ ਖੁੱਲਾ ਛੱਡਾਂਗੇ ਅੱਛਾ ਮਤਲਬ ਬਹਿਣ ਬੁਣ ਨੂੰ ਬਸ, ਰਹਿਣ ਵਾਸਤੇ। ਹਾਂਜੀ। ਠੀਕ ਆ। ਤੇ ਆ ਉਸਤਾਦ ਜੀ ਇਹਨਾਂ ਨੇ ਰੱਖ ਦਿੱਤਾ ਵਾ 8 6 ਦਾ 6 ਬਾਈ 8 ਓਕੇ। ਆ ਗੈਲਰੀ ਆ ਮਾੜੀ ਚੰਗੀ ਜਿਹੜੀ ਮਤਲਬ ਇੱਕ ਬੈਠਕਾਂ ਵਾਸਤੇ ਆ ਦੋਵੇਂ ਬੈਠਕਾਂ ਭਾਈ। ਤੇ ਆ ਗਿਆ ਮੇਨ ਘਰ ਦੇ ਵਿੱਚ ਐਂਟਰੀ ਹੋ ਗਈ ਆਪਣੀ। ਤੇ ਇੱਧਰ ਭਾਈ ਵੱਡਾ ਖੁੱਲਾ ਵਿਹੜਾ ਉਹ ਪਛਾਂ ਤੱਕ ਹੈ। ਅੱਛਾ ਪੁਰਾਣੇ ਜ਼ਮਾਨੇ ਦਾ ਥੋੜਾ ਜਿਹਾ ਇਹਨਾਂ ਨੇ ਬਣਾਇਆ ਵਾ ਇੱਥੋਂ ਦਾ ਕੋਠੀ ਟਾਈਪ, ਇਹ ਬਣਿਆ ਹੋਇਆ ਹਵੇਲੀ ਟਾਈਪ, ਠੀਕ ਆ। ਇਹਨਾਂ ਨੇ ਖੁੱਲਾ ਵਿਹੜਾ ਮਾਸ਼ਾਅੱਲਾ ਰੱਖਿਆ ਵਾ। ਤੇ ਇੱਧਰ ਪਹਿਲੇ ਚੈੱਕ ਕਰੋ, ਇੱਥੇ ਕਿਚਨ ਆ। ਅੱਛਾ ਆਹ ਕਿਚਨ ਆ, ਠੀਕ ਆ। ਕਿਚਨ ਵੀ ਆਪਾਂ ਵੇਖ ਹੀ ਲੈਨੇ ਅੰਦਰ ਵੜ ਕੇ। ਲਓ ਜੀ ਕਰੋ ਚੈੱਕ। ਅੱਛਾ ਆਹ ਸਲੈਬਾਂ ਰੱਖਤੀਆਂ ਵਾ, ਠੀਕ ਆ। ਮਤਲਬ ਉਹੀ ਹਵੇਲੀ ਟਾਈਪ ਹੀ ਆ। ਇੱਕ ਵਾਸ਼ਰੂਮ ਉਹ ਵਾ, ਇੱਕ ਬੈਠਕਾਂ ਦੇ ਨਾਲ ਆ, ਇੱਕ ਰੂਮ 2 ਰੂਮ 3 ਤੇ 4 ਹੈ। ਆ ਵੀ ਰੂਮ ਹੀ ਆ ਮਤਲਬ ਵਿਹਲਾ ਫਾਰਗ ਹੀ ਆ। ਅੱਛਾ ਲਓ ਜੀ ਇੱਧਰ ਮਾਸ਼ਾਅੱਲਾ ਮਾਸ਼ਾਅੱਲਾ ਮਾਸ਼ਾਅੱਲਾ। ਲਓ ਜੀ ਇੱਥੋਂ ਜਰਾ ਕਰੋ ਚੈੱਕ, ਹਾਂ ਲੁੱਕ ਚੈੱਕ ਕਰੋ ਇੱਧਰੋਂ ਜਰਾ, ਬਹੁਤ ਸੋਹਣੀ ਲੁੱਕ ਆ ਯਾਰ ਆ ਤਾਂ। ਅੱਛਾ ਪਹਿਲੇ ਟਾਈਮ ਦੇ ਵਿੱਚ ਆ ਜਿਹੜੇ ਡਿਜ਼ਾਈਨ ਹੈ ਨਾ ਉਹ ਬਣਦੇ ਹਵੇਲੀਆਂ ਦੇ ਉੱਤੇ, ਠੀਕ ਆ, ਉਹੀ ਬਣਵਾਏ ਆ। ਮੋਸਟਲੀ ਅੱਜ ਕੱਲ੍ਹ ਲੋਕ ਗ੍ਰਿਲ ਲਾਉਂਦੇ ਆ ਜ਼ਿਆਦੇ, ਜਾਂ ਸ਼ੀਸ਼ਾ ਲਵਾ ਦਿੰਦੇ ਜਾਂ ਕੁਝ ਵੀ ਹੈ ਨਾ। ਲੇਕਿਨ ਆਹ ਜਿਹੜੀ ਚੀਜ਼ ਹੈ ਨਾ ਇਹ ਵੀ ਬਹੁਤ ਸੋਹਣੀ ਲੱਗਦੀ ਆ, ਇਹ ਵੱਖਰੀ ਲੁੱਕ ਦਿੰਦੀ ਆ ਹਵੇਲੀ ਟਾਈਪ। ਤੇ ਮਾਸ਼ਾਅੱਲਾ ਇਹ ਵੀ ਸੋਹਣੀ ਆ। ਤੇ ਵਿਹੜਾ ਯਾਰ ਤੁਹਾਡਾ ਬੜਾ ਖੁੱਲਾ ਬਣਾਇਆ ਤੁਸੀਂ ਤੇ ਐਂ ਬਣਾਇਆ ਜਿਵੇਂ ਵੀ ਇੱਥੇ ਰਜਾਈਆਂ ਨੰਗੰਦਣੀਆਂ ਹੁੰਦੀਆਂ ਹੈ ਪੂਰੇ ਟੱਬਰ। ਯਾਰ ਖੁਸ਼ੀ ਗਮੀ ਦਾ ਕੁਝ ਵੀ ਹੋ ਸਕਦਾ। ਨਹੀਂ ਸਹੀ ਗੱਲ ਆ। ਥੋੜੇ ਜੇ ਪੁਰਾਣੇ ਜ਼ਮਾਨੇ 'ਚ ਮਤਲਬ ਵਕੀਲ ਆ, ਲੇਕਿਨ ਖਿਆਲਾਤ ਹਾਲੇ ਵੀ ਉਹੀ ਆ। ਹਾਂ ਠੀਕ ਆ। ਇਸ ਵਜ੍ਹਾ ਤੋਂ ਉਹਨਾਂ ਨੇ ਨਾ ਸਾਰਾ ਕੰਮ ਨਿਜ਼ਾਮ ਉਸ ਵਜ੍ਹਾ ਤੋਂ ਉਸੇ ਹਿਸਾਬ ਨਾਲ ਕੀਤਾ, ਪੁਰਾਣਾ ਕੀਤਾ ਥੋੜਾ ਜਿਹਾ। ਨਾਲ ਇਹ ਵੀ ਆ ਫਿਊਚਰ ਦੇ ਹਿਸਾਬ ਨਾਲ ਕਿ ਅਸੀਂ ਭਰਾ ਅਲੱਗ ਹੋਈਏ ਤੇ ਦਰਮਿਆਨ ਚੋਂ ਕੰਧ ਕਰਕੇ ਅੱਧਾ ਇੱਧਰ ਅੱਧਾ ਇੱਧਰ। ਅੱਲਾ ਨਾ ਕਰੇ ਅੱਲਾ ਨਾ ਕਰੇ ਭਰਾਵਾ, ਇਕੱਠੇ ਰਹਿਣਾ ਬੜੀ ਗੱਲ ਹੁੰਦੀ ਆ। ਤੇ ਵਿਹੜਾ ਇੰਨਾ ਸੋਹਣਾ, ਘਰ ਇੰਨਾ ਸੋਹਣਾ, ਇਹਦੇ ਵਿੱਚ ਕੰਧ ਵੱਜੀ ਸੋਹਣੀ ਨਹੀਂ ਲੱਗਣੀ। ਤੇ ਇਸ ਕਰਕੇ ਰੱਬ ਮਤਲਬ ਨਾ ਇਕੱਠੇ ਰੱਖੇ, ਦੁਆ ਵਾ ਸਾਡੀ ਤੇ ਬਿਲਕੁਲ। ਤੇ ਅੱਲਾ ਰੱਬ ਬਾਕੀ ਰੱਖੇ ਖੈਰ। ਮਾਸ਼ਾਅੱਲਾ ਜਿਹੜਾ ਸੀਨ ਆ ਬੜਾ ਸੋਹਣਾ, ਬੜਾ ਖੁੱਲਾ। ਇੱਥੋਂ ਤੱਕ ਇਹਨਾਂ ਨੇ ਲਾਈ ਆ ਟਾਇਲ, ਤੇ ਆਹ ਲਾਤੀ ਇਹਨਾਂ ਨੇ ਦੂਜੀ, ਉਹਨੂੰ ਕੀ ਕਹਿੰਦੇ ਆ, ਇੱਟ ਜੀ। ਆਹੋ ਡਿਜ਼ਾਈਨ ਦੇ ਵਿੱਚ ਹੀ ਡਿਜ਼ਾਈਨ 'ਚ ਇੱਟ ਲਾਈ ਹੋਈ ਆ। ਤੇ ਬਾਕੀ ਬਹੁਤ ਵਧੀਆ ਯਾਰ ਮਾਸ਼ਾਅੱਲਾ। ਅੱਛਾ ਇੱਧਰ ਵੀ ਇਹ ਦਰਵਾਜ਼ਾ ਵਾ। ਇਹ ਦਰਵਾਜ਼ਾ ਬਾਹਰ ਵਾਸਤੇ ਸ਼ਾਇਦ ਇੱਧਰ ਮਾਲ ਵਗੈਰਾ ਵਾਸਤੇ ਬਣਾਈਆਂ ਸੀ। ਬਣਾਉਣੀ ਆ ਸ਼ਾਇਦ ਵਾਲੀ ਤੇ ਗੱਲ ਨਹੀਂ ਫਿਰ ਹੈ। ਲਓ ਜੀ ਆ ਮਾਲ ਹਵੇਲੀ ਜਿਹੜੀ ਆ ਇੱਧਰ ਬਣਨੀ ਆ ਇਹਨਾਂ ਦੀ। ਤੇ ਇੱਧਰ ਭਾਈ ਇਹਨਾਂ ਰੱਖਿਆ ਬੂਹਾ। ਲਓ ਜੀ ਕਰੋ ਚੈੱਕ ਮਾਸ਼ਾਅੱਲਾ, ਮੇਨ ਰੋਡ ਤੇ ਸਾਹਮਣੇ ਹੈਗਾ ਭੱਠਾ ਇੱਟਾਂ ਵਾਲਾ। ਇੱਥੋਂ ਇੱਟਾਂ ਚੱਕੀਆਂ ਸਾਰੀਆਂ। ਹਾਂਜੀ ਅੱਛਾ ਲਾਗੇ ਸਰ ਗਿਆ ਤੁਹਾਡਾ ਤੇ। ਇਹਨਾਂ ਨੇ ਸਾਨੂੰ ਬਹੁਤ ਜਲੀਲ ਕੀਤਾ ਭਰਾ। ਸਾਨੂੰ ਤਾਂ ਫਾਇਦਾ ਇਹ ਹੋ ਗਿਆ ਜ਼ਮੀਨ ਠੇਕੇ ਤੇ ਦਿੱਤੀ ਆ। ਅੱਛਾ ਇਹ ਤੁਹਾਡੀ ਜ਼ਮੀਨ ਦੇ ਵਿੱਚ ਹੀ ਆ ਨਾ। ਹਾਂਜੀ ਅੱਛਾ ਤੁਹਾਡੀ ਜ਼ਮੀਨ ਦੇ ਵਿੱਚ ਹੀ ਆ, ਤਾਂ ਹੀ ਕਰਕੇ ਟੈਨਸ਼ਨ ਫਰੀ ਹੈ। ਲਓ ਜੀ ਮਾਸ਼ਾਅੱਲਾ। ਅੱਛਾ ਸਰੋਂ ਵੀ ਬੀਜੀ ਆ ਤੇ ਸਰੋਂ ਆਲਾ ਦੁਆਲਾ ਕਿੰਨਾ ਸੋਹਣਾ ਲੱਗਦਾ ਘਰ ਮਾਸ਼ਾਅੱਲਾ। ਲਓ ਜੀ ਬਹੁਤ ਅੱਛਾ, ਬਹੁਤ ਖੂਬਸੂਰਤ। ਤੇ ਸਰ ਹੁਣ ਅਗਲੀ ਗੱਲ ਮੈਂ ਦੱਸਾਂ ਤੁਹਾਨੂੰ ਕਿ ਆਪਾਂ ਆਏ ਆ ਇੱਥੋਂ ਬਾਲਟੀਆਂ ਲੈਣ। ਤੇ ਬਾਲਟੀਆਂ ਆਪਾਂ ਕਰਨੀਆਂ ਕੀ ਆ, ਇਹਨਾਂ ਨੇ ਭਾਈ ਕਰਾਇਆ ਰੰਗ, ਤੇ ਰੰਗ ਬੜਾ ਸੋਹਣਾ ਹੋਇਆ ਘਰ ਨੂੰ, ਗ੍ਰੇ ਦੇਖੋ। ਤੇ ਇਹਨਾਂ ਨੇ ਭਾਈ ਨਾ ਬਾਲਟੀਆਂ ਵੇਲੀਆਂ ਕਰਕੇ ਰੱਖੀਆਂ ਹੋਈਆਂ। ਮਤਲਬ ਵੇਲੀਆਂ ਤੇ ਚਲੋ ਨਹੀਂ, ਲੇਕਿਨ ਆਪਾਂ ਵੇਲੀਆਂ ਕਰਾ ਲੈਣੀਆਂ ਵਾ। ਆਪਾਂ ਨੂੰ ਚਾਹੀਦੀਆਂ ਤਾਂ ਕਰਕੇ ਕਿਉਂਕਿ ਆਪਾਂ ਬਣਾਉਣਾ ਵਾ ਰੈਬਿਟ ਹਾਊਸ, ਖਰਗੋਸ਼ਾਂ ਦਾ ਘਰ। ਤੁਹਾਨੂੰ ਪਤਾ ਆਪਣੇ ਜਿਹੜੇ ਪਹਿਲੇ ਰੈਬਿਟ ਆ ਉਹ ਕਿਸੇ ਵਜ੍ਹਾ ਕਰਕੇ ਲੱਭੇ ਨਹੀਂ, ਮਰ ਗਏ, ਮਤਲਬ ਅੱਲਾ ਨੂੰ ਪਿਆਰੇ ਹੋ ਗਏ। ਹੁਣ ਪਤਾ ਨਹੀਂ ਕੀ ਬਣਿਆ ਉਹਨਾਂ ਨਾਲ। ਉਹ ਇਹਤਿਆਤਨ ਹੁਣ ਮੈਂ ਚਾਹੁੰਦਾ ਵਾਂ, ਸੈਮ ਚਾਹੁੰਦਾ ਵਾ ਕਿ ਆਪਾਂ ਬਾਲਟੀਆਂ ਦੱਬ ਕੇ ਪੈਪ ਪਾ ਕੇ ਸੇਫ ਹਾਊਸ ਟਾਈਪ ਬਣਾ ਦਈਏ ਕਿ ਯਾਰ ਉਹ ਵਿੱਚ ਉੱਤੋਂ ਫਿਰਦੇ ਵੀ ਨਜ਼ਰ ਆਉਣ। ਆਪਾਂ ਅਗਰ ਬਾਲਟੀ ਪੱਟੀਏ ਉੱਤੋਂ ਤੇ ਆਪਾਂ ਨੂੰ ਨਜ਼ਰ ਆ ਜਾਣ। ਸਾਡੇ ਕੋਲ ਪਹਿਲਾਂ ਖਰਗੋਸ਼ ਸੀ ਯਾਰ, ਮਰ ਗਏ, ਇੰਨੇ ਸੋਹਣੇ ਸੋਹਣੇ ਸੀ, ਠੀਕ ਹੈ, ਉਹ ਲੱਭੇ ਨਹੀਂ ਸਾਨੂੰ। ਅਸੀਂ ਹੁਣ ਚਾਹ ਰਹੇ ਹਾਂ ਪੈਪ ਪਾ ਕੇ, ਬਾਲਟੀਆਂ ਪਾ ਕੇ ਸੇਫ ਉਹਨੂੰ ਕਰ ਦਈਏ ਤਾਂ ਕਿ
ਸਾਨੂੰ ਸਕੂਨ ਰਵੇ। ਜਦੋਂ ਜੀ ਕੀਤਾ ਬਾਲਟੀ ਪੱਟੀ, ਬੱਚੇ ਵੇਖ ਲਏ ਹੈਗੇ ਆ, ਖਰਗੋਸ਼ ਹੈਗੇ ਆ, ਨਹੀਂ ਹੈਗੇ। ਮਤਲਬ ਇੱਕ ਤਾਂ ਉਹ ਗਾਂ ਦੀ ਗਾਂ ਖੁੱਡਾ ਨਹੀਂ ਪੱਟਣਗੇ, ਗਾਂ ਦੀ ਗਾਂ ਜਾਣਗੇ ਨਹੀਂ, ਫਿਰਦੇ ਵੀ ਸੋਹਣੇ ਲੱਗਣਗੇ ਤੇ ਬਾਲਟੀਆਂ ਤੇ ਪੈਪਾਂ ਦੇ ਵਿੱਚ ਸੇਫ ਰਹਿਣਗੇ, ਹੈਨਾ। ਉਹਨਾਂ ਨੇ ਅਗਾਂਹ ਦੀ ਅਗਾਂਹ ਜਾਣਾ ਹੀ ਬਹੁਤ ਹੁੰਦਾ। ਹਾਂ, ਉਹਨਾਂ ਨੇ ਖੁੱਡਾ ਕੱਢਦੇ ਜਾਣਾ ਤੇ ਪਤਾ ਨਹੀਂ ਅੱਗੋਂ ਕੋਈ ਸ਼ੈ ਪੈ ਜਾਵੇ, ਕੋਈ ਮਸਲਾ ਬਣ ਜਾਵੇ। ਇਸ ਕਰਕੇ ਅਸੀਂ ਅਕਲ ਲੈ ਲਈ ਆ, ਹੁਣ ਆਪਾਂ ਸੇਫ ਤਰੀਕਾ ਵਰਤਾਂਗੇ। ਤੇ ਬਾਲਟੀਆਂ ਸਰ ਉਹ ਪਈਆਂ ਵਾ, ਅੱਛਾ 2 3 ਬਸ ਮੇਰੀਆਂ ਤਿੰਨੇ ਪੂਰੀਆਂ ਹੀ ਆ। ਇਹ ਕਹਿੰਦਾ 2 ਲੈ ਜਾ, ਅਸੀਂ ਹਲੇ ਰੰਗ ਘੋਲਦੇ ਪਏ। ਮੈਂ ਕਿਹਾ ਕੋਈ ਨਹੀਂ, ਮੈਂ ਉਹਨਾਂ 3 ਲੈ ਜਾਾਂਗੇ। ਬਿਸਮਿਲ੍ਲਾ। ਓਏ ਆ ਕੋਈ ਮਸਲਾ ਤਾਂ ਨਹੀਂਗਾ? ਇਹਨੂੰ ਬਾਹਰ ਡੋਲਦੇ ਬਾਹਰ ਡੋਲਦੇ, ਇੱਥੇ ਤਾਂ ਖਰਾਬ ਹੋ ਜਾਣਾ ਨਾ। ਨਹੀਂ ਹਾਂ ਆਪਾਂ ਯਾਰ ਆਪਣੇ ਗ੍ਰੀਸ ਤੋਂ ਡੋਲਦੇ। ਅੱਛਾ ਨਾਈਸ। ਲਓ ਜੀ, ਬਾਲਟੀਆਂ ਹੋ ਗਈਆਂ ਆਪਣੀਆਂ ਵਿਹਲੀਆਂ ਤੇ ਬਾਲਟੀਆਂ ਆਪਾਂ ਨੂੰ ਜਾਣੀਆਂ ਹੁਣ ਲੱਭ, ਤੇ ਜਾ ਕੇ ਆਪਾਂ ਇਹਨੂੰ ਕਰਦੇ ਆਂ ਆਪਦਾ ਕੰਮ ਸ਼ੁਰੂ। ਲਓ ਜੀ, ਬਾਲਟੀਆਂ ਆਪਾਂ ਲੈ ਲਈਆਂ ਵਿਹਲੀਆਂ ਕਰਕੇ ਤੇ ਲੱਗੀਆਂ ਚਾਲੇ ਪਾਉਣ। ਤੇ ਸਰ ਬਹੁਤ ਥੈਂਕ ਯੂ, ਬਹੁਤ ਸ਼ੁਕਰੀਆ। ਬਾਕੀ ਅੱਲਾ ਤੁਹਾਨੂੰ ਰਹਿਣ ਦੀ ਤੌਫੀਕ ਦਾ ਫਰਮਾਵੇ, ਰੱਬ ਤੁਹਾਡੇ ਨਸੀਬ ਕਰੇ ਇੰਨਾ ਸੋਹਣਾ ਘਰ ਬਣਿਆ ਹੋਇਆ। ਤੇ ਬਾਕੀ ਜਿਮ ਦਾ ਸੋਚੀਏ ਕੁਛ ਯਾਰ। ਮੈਂ ਤੇ ਯਾਰ ਸੋਮਵਾਰ ਵਾਲੇ ਦਿਨ ਜਾ ਰਿਹਾ ਮੁਲਤਾਨ। ਅੱਛਾ ਚਲੋ ਫਿਰ ਅੱਲਾ ਦੀ ਸਪੁਰਦ, ਅਸੀਂ ਇਕੱਲੇ ਸੋਚਦੇ ਹਾਂ। ਲਓ ਜੀ, ਬਾਲਟੀਆਂ ਲੈ ਕੇ ਪਹੁੰਚੇ ਆ ਤੇ ਇੱਧਰ ਕਹਿੰਦੇ ਕੌਣ ਬੈਠਾ ਹੈ? ਕੀ ਹਾਲ ਚਾਲ ਹੈ? ਵਾਲੇਕਮ ਸਲਾਮ ਜੀ। ਠੀਕ ਹੋ, ਫਿੱਟ ਹੋ? ਸ਼ੁਕਰ ਅੱਲਾ ਦਾ ਜੀ। ਇਹ ਅੱਜ ਕਿੱਧਰੋਂ ਆਏ ਆ ਤੇ ਕਿੱਧਰੋਂ ਛਾਪਾ ਮਾਰਿਆ ਹੈ? ਬਸ ਵੇਖ ਲਾ, ਅਚਾਨਕ ਹੀ ਗੇੜਾ ਮਾਰਿਆ ਹੈ? ਪਤਾ ਨਹੀਂ ਲੱਗਣ ਦਿੱਤਾ ਭਾਈ। ਨਹੀਂ ਮੈਨੂੰ ਕੋਈ ਖਬਰ ਨਹੀਂ ਵੀ ਕਹਿੰਦੇ ਵਸੀਮ ਆ ਰਿਹਾ ਹੈ। ਨਹੀਂ ਤੈਨੂੰ ਖਬਰ ਕੋਈ ਨਹੀਂ ਸੀ? ਨਹੀਂ ਮੈਨੂੰ ਤਾਂ ਨਹੀਂ ਪਤਾ। ਖਬਰ ਦੇਣੀ ਵੀ ਨਹੀਂ ਚਾਹੀਦੀ ਭਾਈ। ਬੰਦਾ ਕੀ ਦੁਆਲੇ ਹੋ ਜਾਂਦਾ? 100 ਘਾਟਾ ਨੁਕਸਾਨ ਹੋ ਜਾਂਦਾ ਰਾਹ ਦੇ ਵਿੱਚ, ਦੱਸ ਪੁੱਛ ਕੇ। ਅੱਛਾ ਲਓ ਜੀ, ਦਾਤਰਾ ਆ ਗਿਆ ਤੇ ਦਾਤਰਾ ਕਰਦੇ ਪਏ ਆ ਸੈੱਟ। ਏ ਮਿੱਟੀ ਖਾਣੀ ਹੈ, ਮਿੱਟੀ ਖਾਣੀ ਹੈ, ਮਿੱਟੀ ਛੱਡ ਤੇਰੇ ਮੈਂ ਨਾ ਡਾਂਗਾ ਮਾਰਨੀਆਂ, ਤੇਰੇ ਡਾਂਗਾ ਮਾਰਨੀਆਂ ਮੈਂ। ਤੂੰ ਜਿਹੜੀ ਮਿੱਟੀ ਖਾਣੀ ਹੈ, ਹਟਣਾ ਕਿ ਨਹੀਂ ਹਟਣਾ ਹੈ ਬਈ? ਹੈ ਗੰਦਾ ਬੱਚਾ। ਚੱਲ ਸਿੱਧੀ ਹੋ ਚੱਲ ਖੇਡ ਮੱਲ ਜਾ ਕੇ, ਤੈਨੂੰ ਕੁੱਟੂ ਬੜਾ ਮੈਂ ਕਸਮ। ਏਡੀ ਸ਼ਤਾਨ ਆ, ਵੇਖੀ ਹੁਣ। ਲੈ ਹੋ ਗਈ ਹੁਣ ਦੁਆਲੇ ਮੇਰੇ, ਹੋ ਗਈ ਹਾਂ ਬਈ। ਇੱਧਰ ਕਹਿੰਦੇ ਐਂਬਰ ਰਾਣੀ ਖੜੀ ਆ, ਤੇ ਐਂਬਰ ਰਾਣੀ ਦਾ ਕੈਜ਼ਾ ਨਹੀਂ ਸਹੀ ਹੈ ਬਈ। ਬਸ ਸੈਮ ਸਾਹਿਬ ਨੇ ਆ ਨਹੀਂ ਕੀਤਾ, ਤੁਹਾਨੂੰ ਫਿਟਿੰਗ ਦੇ ਵਿੱਚ ਨਹੀਂ ਲੈ ਕੇ ਆਏ, ਬਾਕੀ ਤੇ ਓਕੇ ਸੀ ਹੈ। ਲਓ ਜੀ, ਇੱਧਰ ਹੋ ਗਿਆ ਸੈਮ ਸਾਹਿਬ ਸ਼ੁਰੂ, ਤੇ ਥਾਂ ਸਿਲੈਕਟ ਕੀਤਾ ਆਪਾਂ ਆਹ ਵਾਲਾ। ਕਿਉਂ ਜੀ? ਤੇ ਇੱਥੇ ਪਹਿਲਾਂ ਕਹਿੰਦਾ ਸੀ, ਮੈਂ ਕਿਹਾ ਯਾਰ ਵੀ ਇੱਧਰ ਨਹੀਂ, ਇੱਥੇ ਇੱਟਾਂ ਉਟਾਂ ਥੱਲੇ ਆਹ ਕਰ, ਅੱਲਾ ਰੱਖੇ ਖੈਰ ਕਰ। ਬਿਸਮਿਲ੍ਲਾ। ਹਾਂ ਬਿਸਮਿਲ੍ਲਾ ਦੀ ਬਰਕਤ, ਯਾ ਅੱਲਾ ਤੇਰਾ ਆਸਰਾ। ਲਓ ਜੀ, ਇਹ ਸਾਰਾ ਪੱਟ ਦੇਣਾ, ਤੋੜਤਾ ਹੀ ਵਿੱਚ ਗੱਡ ਦੇਣੀਆਂ ਬਾਲਟੀਆਂ 3, ਉਹ ਤੇ ਚੌਥੀ ਬਾਲਟੀ ਆ 4 ਬਾਲਟੀਆਂ ਗੱਡ। ਤੇ ਫਿਰ ਮੈਂ ਪੈਪ ਲਿਆ ਵਾਂ ਭਰਾ ਹੈਂ, ਪੈਪ ਪਾਉਣੇ ਆ ਨਾਲ ਜੀ। ਤੇ ਮੈਂ ਚੱਲਾਂ ਜ਼ਰਾ ਪੈਪ ਲੈਣ, ਪੈਪ ਲੈ ਆਈ ਆਪਾਂ ਜਾ ਕੇ। ਤੇ 4 ਇੰਚ ਲਿਆਉਣਾ ਹੈ? ਕਿਉਂ? ਪਹਿਲਾਂ ਹਿਸਾਬ ਲਾ ਲਿਆ, ਮਿੰਤੀ ਸ਼ਿੰਤੀ ਕਰ ਲਈਏ। ਮਿੰਤੀ ਪੈਪ ਦੇ ਹਿਸਾਬ ਨਾਲ ਕਰ ਲਾਂਗੇ, ਟੈਨਸ਼ਨ ਨਾ ਲੈ, ਫਿਕਰ ਨਾ ਕਰ। ਚਲੋ ਹਾਂ ਵਸੀਮ ਵੀ ਆ ਗਿਆ ਵਾ, ਤੇ ਅੱਲਾ ਲੱਖੇ ਖੈਰ ਹੋ ਜਾਊਗਾ ਕੰਮ। ਵਸੀਮ ਮੜਾ ਟਰੈਕਟਰ ਲੈ ਕੇ ਗਿਆ ਵਾ, ਮੱਕੀ ਲੱਗੇ ਆ ਬੀਜਣ। ਇੱਕ ਵਾਰੀ ਹਲ ਪਾ ਕੇ ਤੇ ਪਲਾਂਟਰ ਆਇਆ ਹੋਇਆ, ਮੱਕੀ ਵੀ ਨਾਲ ਅੱਜ ਕੇਰਨੀ ਆ। ਤੇ ਇਸ ਕਰਕੇ ਮੈਂ ਕਿਹਾ ਵੀ ਵਸੀਮ ਭੱਜ ਗਿਆ ਨਾ, ਤੂੰ ਹਲ ਪਾ ਲਿਆ, ਮੈਂ ਪੈਪ ਲੈਣਾ ਉਨੀ ਦੇਰ, ਅੱਬੂ ਹਲ ਮਾਰ ਲੂਗਾ ਤੇ ਆਪਾਂ ਮੁੜ ਕੇ ਇਸ ਦੁਆਲੇ ਹੋ ਜਾਾਂਗੇ। ਲੋ ਜੀ, ਪੈਪ ਲਾਤਾ ਹਰਸ ਭਾਈ ਨੇ, ਤੇ ਪੈਪ ਲਿਆ ਲੈ। ਤੇ ਅੱਛਾ, ਮੈਂ ਮੰਗੀ ਤੁਹਾਡੇ ਕੋਲੋਂ ਛੋਟੀ ਜਿਹੀ ਕੋਈ ਲੈਂਥ, ਤੇ ਤੁਸੀਂ ਐਡਾ ਪੈਪ ਦੇ ਦਿੱਤਾ। ਇਹ ਹੁਣ ਹਿਸਾਬ ਇਹ ਜਿਹੜਾ ਵਧਿਆ ਉਹ ਮੋੜ ਲਿਆਓ, ਵੀ ਬੰਦਾ ਪੁੱਛੇ ਵੀ ਉੱਥੇ ਗਈ ਸ਼ਾਇਦ ਵੱਧ ਹੀ ਨਹੀਂ। ਦੁਕਾਨਦਾਰੀ ਇਦਾਂ ਹੀ ਹੁੰਦੀ ਆ ਭਾਜੀ, ਹੁਣ ਕੁਛ ਵੀ ਸਾਰੀ ਮੰਨ ਨਹੀਂ ਆ, ਫੰਬਾ ਰੱਖਣਾ। ਅੱਜ ਜੁਮਾ ਹੈਗਾ, ਫਰਾਈਡੇ ਆ, ਤੇ ਮੈਨੂੰ ਡਰ ਸੀ ਵੀ ਕਿਤੇ ਦੁਕਾਨ ਨਾ ਬੰਦ ਹੋਵੇ। ਲਓ ਜੀ, ਨਹੀਂ ਲੈਂਥ ਚੰਗੀ ਆ, ਇਹ ਖੁੱਲਾ ਹੀ ਪੈ ਜਾਣਾ, ਜਿੱਥੇ ਮਰਜ਼ੀ ਪਾ ਦਈਏ ਹੈ। ਇਹ ਕਿੱਥੇ ਮੁੜਨੀ ਹੁਣ, ਅੱਲਾ ਦੀ ਸਪੁਰਦ। ਲਓ ਜੀ, ਠੀਕ ਆ ਸਰ, ਰਹਿਣ ਦਿਓ, ਜਾ ਕੇ ਮਿੱਟੀ 'ਚ ਦੱਬਣੀ। ਲਓ ਜੀ, ਪੈਪ ਵੀ ਗਿਆ ਆ, ਤੇ ਇੱਧਰ ਕਹਿੰਦੇ ਖੱਡਾ ਵੀ ਗਿਆ ਨਿਕਲ ਪੂਰਾ ਹੀ ਹੈ। ਤੇ ਵਸੀਮ ਵੀ ਡਿੱਕੇ ਚੜ ਗਿਆ ਵਾ ਸਾਡੇ। ਯਾਰ ਬਸ ਮੈਨੂੰ ਜਲਦੀ ਸੀ, ਤੂੰ ਆਖਿਆ ਯਾਰ ਥੋੜਾ ਜਿਹਾ ਕਰਾ ਦੇ। ਯਾਰ ਮੇਨ ਪਤਾ ਕੀ ਆ, ਦੇਖ ਤੂੰ ਹੈਗਾ ਐਕਸਪੀਰੀਅੰਸ ਬੁਆਏ ਇਸ ਕੰਮ ਵਾਸਤੇ ਹੈ। ਇਹਦੇ ਬਾਰੇ ਤੂੰ ਜਾਣਨਾ ਹੈ ਖਾਸ ਇਹਨਾਂ ਕੰਮਾਂ ਕਰਕੇ।
ਤਾਂ ਕਰਕੇ ਅਸੀਂ ਕਹਿੰਦੇ ਵੀ ਹੱਥ ਨਾਲ ਨਾ ਜਿਹੜਾ ਕੰਮ ਥੋੜਾ ਕਰਾ ਦੇ। ਤੇ ਲਓ ਜੀ ਖੱਡਾ ਦਿੱਤਾ ਮਾਰ, ਬਾਲਟੀਆਂ ਵਿੱਚ ਦੇਣੀਆਂ ਰੱਖ, ਤੇ ਸੈਮ ਇੱਧਰ ਲੱਗਾ ਹੋਇਆ ਬਾਲਟੀਆਂ ਧੋਣ। ਹਾਂ ਵਿਚੋਰੀ ਧੋਤੀਆਂ ਗਈਆਂ, ਲੈ ਆ ਫਿਰ। ਅੱਲਾ ਤੇਰੀ ਯਾਰੀ। ਢੱਕਣ ਵੀ ਧੋਲੀ ਭੋਰਾ ਭੋਰਾ ਹੈ। ਜਿਹਦਾ ਲੱਤ ਗਿਆ ਹੁਣ ਪਾਣੀ ਸਾਫ਼ ਹੀ ਰਹਿੰਦਾ ਵਾ ਹੁਣ। ਹਾਂ ਬਸ ਠੀਕ ਆ, ਪਾਣੀ ਸਾਫ਼ ਆ, ਠੀਕ ਆ। ਵਿੱਚ ਮਿੱਟੀ ਪਾ ਦੇਣੀ ਆਪਾਂ ਵੈਸੇ ਵੀ। ਕਰਿਆ ਮੋਟਰ ਬੰਦ ਤੇ ਉਸਤਾਦ ਕਰੀਏ ਸਟਾਰਟ। ਇਹ ਹੁਣ ਇਹਨੂੰ ਕੱਟਣਾ ਹੈ ਆਪਾਂ, ਕੱਟ ਕੇ ਤੇ ਚੌਂ ਦੇ ਵਿੱਚ ਪਾਉਣਾ ਹੈ। ਠੀਕ ਆ, ਚੌਂ ਬਾਲਟੀਆਂ ਨਾਲ ਲਾ ਕੇ ਨਾ ਕਨੈਕਸ਼ਨ, ਤੇ ਅੱਧਾ ਆਪਾਂ ਬਾਹਰ ਕੱਢ ਦੇਣਾ। ਹੋ ਸਕਦਾ 2 ਹਿੱਸੇ ਬਾਹਰ ਹੀ ਕੱਢ ਦਈਏ, ਹਨਾ। ਠੀਕ ਆ, ਲਓ ਜੀ ਕਰੀਏ ਬਿਸਮਿਲ੍ਲਾ। ਲਓ ਜੀ ਕੱਢ ਲਿਆ ਗੋਲ ਕਤੈਰਾ ਜਿਹਾ ਪੈਪ ਵਾਲਾ। ਗੋਲ ਘਟਾਰਾ ਕਿੱਥੋਂ ਇਹ? ਗੋਲ ਕਤੈਰਾ ਨਹੀਂ ਕਰਨੀ, ਠੀਕ ਆ ਕਤੈਰਾ ਹੀ ਆ, ਕਹਿੰਦਾ ਗੋਲ ਨਹੀਂ ਹੈਗਾ। ਨਹੀਂ ਸਹੀ ਆ। ਇਹ ਕਰ ਦੇਣਾ ਦੋਵਾਂ ਪਾਸੇ। ਲਓ ਜੀ ਪਰੇ ਹੋਮੜਿਆ ਸੈਮ, ਆ ਹੋ ਗਿਆ ਇੱਕ ਪਾਸੇ ਪੈਪ ਗਿਆ ਪੈ। ਹੁਣ ਇੱਥੋਂ ਕੱਟ ਕੇ ਤੇ ਪੈਪ ਵਾੜ ਦੇਣਾ ਉਧਰ, ਅੱਲਾ ਦੀ ਸਪੋਰਟ। ਪੈਪ ਵੀ ਪਤਾ ਨਹੀਂ ਕਿੱਥੋਂ ਲਿਆ, ਪੂਰੀ ਲੈਂਥ ਹੀ ਚੱਕ ਕੇ। ਯਾਰ ਫਿਰ ਹੁਣ ਕੀ ਕਰਦਾ, ਥੋੜੇ ਥੋੜੇ ਟੁੱਟ ਲਿਆਉਂਦਾ। ਥੋੜਾ ਲਿਆਉਂਦਾ ਲੈ ਗੱਲ ਸੁਣ, ਜੇ ਬਹੁਤਾ ਲਿਆਂਦਾ ਤੇ ਫਿਰ ਇਤਰਾਜ਼ ਆ, ਤੇ ਜੇ ਮੈਂ ਕੰਜੂਸੀ ਕਰਦਾ ਤਾਂ ਵੀ। ਇਹ ਪਤਾ ਕਿੰਨੇ ਦਾ ਆਇਆ ਪੈਪ? ਆਹ ਲੈਂਥ ਹੈਗੀ ਆ 13 ਫੁੱਟ ਦੀ, 1040 ਦੀ ਆਈ ਆ। ਹਾਂਜੀ ਤੂੰ ਕਹਿੰਦਾ ਮਿਹਨਤ ਨਹੀਂ ਕਰਦੇ ਤੇ ਵੀ ਜੀ ਅੱਗੋਂ ਕੰਜੂਸੀ ਕਰਦੇ। ਕੰਜੂਸੀ ਕਿੱਥੋਂ ਕਰ ਰਹੇ ਭਰਾਵਾ? ਮੈਂ ਕਹਾਂ ਕੰਜੂਸੀ ਕਰ, ਮੈਂ ਕਿਹਾ ਬਹੁਤਾ ਲੈਣ ਦਾ ਇੰਨਾ ਚਾਹੀਦਾ ਹੀ ਨਹੀਂ ਸਾਪਾਂ ਨੂੰ। ਯਾਰ ਇੰਨਾ ਹੀ ਚਾਹੀਦਾ ਸੀ, ਲੱਗ ਜਾਣਾ ਸਾਰੇ ਦਾ ਸਾਰੇ। ਨਹੀਂ ਆਪਾਂ ਇੰਨਾ ਲੰਮਾ ਨਹੀਂ ਕੱਢਣਾ। ਚੋਰੀ ਗੋਲ ਘਤਾਰਾ ਕੱਢੋ, ਕਾਲਾ ਘਤਾਰਾ ਨਾ ਕੱਢੋ। ਉਹ ਆ ਵਿੰਗੀ ਆ ਵਿੰਗਾ, ਇਹ ਨਹੀਂ ਵਿੰਗਾ, ਇਹ ਸਾਡੇ ਸਹੀ ਹੈ ਪੂਰਾ। ਲੋ ਜੀ ਇਹਦਾ ਕੰਮ ਪੈ ਗਿਆ। ਕੀ ਹੋਇਆ? ਦਾਤਰੀ ਵੱਜ ਗਈ। ਗਾਈ ਉਹ ਜਾ ਪਰੇ ਚਲ ਜਾ, ਖੁੱਬ ਗਈ ਚੰਗੀ। ਛੁੱਟੀ ਕਿੱਥੇ ਮੈਂ ਦਾਤੀ ਚੱਕ ਕੇ ਬਾਲਟੀ ਦੇ ਵਿੱਚ ਉਹ ਪਈ ਪਰਾਂ। ਜੱਟੂ ਲੈ ਕੇ ਆ ਕੋਈ ਕੱਪੜਾ ਜਿਹਾ। ਚੱਲ ਭੱਜ ਗਿਆ ਉਹ ਬਚ ਤਾਂ ਗਿਆ ਵਾ, ਸ਼ੁਕਰ ਆ ਬਚ ਗਈ। ਉਹ ਦਾਤੀ ਤਿੱਖੀ ਨਹੀਂ ਸੀ। ਗਰਮ ਨਹੀਂ ਸ਼ੁਕਰ ਕਰ। ਗਰਮ ਦਾ ਪਨੀ ਆ, ਫੇਰੀ ਬੜੀ ਗੰਦੀ ਆ, ਡੂੰਗੀ ਫਿਰ ਗਈ ਥੋੜੀ ਜੀ। ਇਦਾਂ ਮਾਰਦੇ ਨਾ ਜਾਨ ਲੱਗ ਗਈ। ਮੈਂ ਖਿੱਚਿਆ ਇੱਕ ਵਾਰੀ ਤੇ ਹੱਥ ਮੇਰਾ ਇੱਥੇ ਸੀ, ਗੰਦੇ ਹੈ ਨਹੀਂ ਸੀ ਨਾ, ਫਿਰ ਗਈ। ਹਾਂ ਖੈਰ ਸੱਲਾ ਆਪ ਕੀ ਬੋਲਾਂ ਵੀ ਆ ਕੀ ਕਰਦੇ ਆ ਦੱਸ ਬਈ। ਆ ਬਈ ਇਧਰੋਂ ਇੱਕ ਕਨੈਕਸ਼ਨ ਪੈ ਗਿਆ ਵਾ, ਇਧਰੋਂ ਇਹਦੇ ਨਾਲ। ਹੁਣ ਅੱਗੋਂ ਪੈਣ ਦਿਆ ਵਸੀਮ, ਤੇ ਵਸੀਮ ਦਾ ਭਾਈ ਨਿਸ਼ਾਨਾ ਭੋਰਾ ਨਹੀਂ, ਸਿੱਧਾ ਵਿੰਗੇ ਮੋਰੇ ਕੱਢੀ ਜਾਂਦਾ ਵਾ। ਦੇਖਦਾ ਭਾਈ ਪੈਪ ਲੰਘਦਾ ਪਿਆ, ਤੁਸੀਂ ਪੈਪ ਲੰਘਾਉਣਾ ਕਿ ਹਾਂ ਠੀਕ ਆ ਠੀਕ ਆ। ਇਹ ਹੁਣ ਇੱਥੇ ਨਹੀਂ ਪਾਉਣਾ, ਬਸ ਨਿਸ਼ਾਨ ਲਾਇਆ ਵਾ ਇੱਥੇ, ਗਾਂ ਹੋਰ ਪੈਪ ਪਾਉਣਾ ਵਾ। ਜੱਟੂ ਲਿਆ। ਲਓ ਜੀ ਟਾਕੀ ਜੀ ਵਾੜ ਲਈ ਆ ਜਰਾ, ਮੈਂ ਕਿਹਾ ਵੀ ਹੋ ਜੂ ਸਹੀ ਤਰ੍ਹਾਂ। ਤੇ ਪੇਨ ਥੋੜਾ ਹਲੇ ਹੁੰਦਾ ਪਿਆ। ਤੇ ਇੱਧਰ ਭਾਈ ਨਾ ਮੱਕੀ ਆਪਣੀ ਗਈ, ਅੱਲਾ ਰੱਖੇ ਖੈਰ ਬੀਜੀ। ਆਖਰੀ ਖੇਲਾਂ ਵਾ ਸੀ, ਉਧਰ ਕੰਮ ਲੱਗੇ ਸੀ ਤਾਂ ਇੱਧਰ ਮੱਕੀ ਵਾਲੇ ਧਸ ਕੱਢੀ ਜਾਂਦੇ ਸੀ। ਕਰੋ ਚੈੱਕ, ਖੇਲਾਂ ਪੈ ਗਈਆਂ ਸਾਰੀਆਂ ਮਾਸ਼ਾਅੱਲਾ। ਤੇ ਉਹ ਪਰਲੀ ਵੈਡ ਵਾਲੀ ਮੱਕੀ ਆ, ਮਤਲਬ ਉਹ ਖੇਲ ਦੂਜੀ ਆ। ਆਪਾਂ ਅਸਲ ਦੇ ਵਿੱਚ ਦੂਜੀ ਮੱਕੀ ਬੀਜੀ ਆ ਸੈਲਜ ਵਾਸਤੇ, ਇਸ ਕਰਕੇ ਫਿਰ ਡਾਇਰੈਕਟ ਹੀ ਇਦਾਂ ਇਹਦੇ ਉੱਤੇ ਬੀਜਤੀ ਆ। ਉਹ ਜਿਹੜੀ ਵੈਡ ਵਾਲੀ ਆ ਉਹ ਖੇਲ ਹੋਰ ਆ, ਤੇ ਇਹ ਖੇਲ ਹੈਗੀ ਹੋਰ। ਤੇ ਲਓ ਜੀ ਮੱਕੀ ਵਾਲਾ ਪਲਾਂਟਰ ਵੀ ਨਾ, ਇਹ ਵੀ ਅੱਜ ਕੰਮ ਵਾਲਾ ਰੱਖੇ ਖੈਰ ਨਿਬੜ ਹੀ ਗਿਆ ਆਪਣਾ ਮਾਸ਼ਾਅੱਲਾ। ਲਓ ਜੀ ਇੱਧਰ ਕਹਿੰਦੇ ਮੁੰਡਿਆਂ ਨੇ ਲਿਆ ਬਣਾ ਸਿਸਟਮ ਪੂਰਾ, ਜਗਾੜ ਓਕੇ ਹੈ। ਲਓ ਜੀ ਕਿਆ ਬਾਤ ਆ। ਪਰੇ ਹੋਵੋ ਮੁੰਡਿਓ। ਅੱਛਾ ਆਹ ਰੱਖ ਦਿੱਤੀਆਂ ਬਾਲਟੀਆਂ ਫਿੱਟ ਕਰਕੇ, ਇੱਕ ਬਾਲਟੀ ਦੇ ਵਿੱਚ ਛੱਡਿਆ ਵਾ ਮੋਰਾ, ਹੋਰ ਵੈਸੇ ਪਟਣੀ ਆ ਤੀਜਾ। ਠੀਕ ਆ, ਜਗ੍ਹਾ ਪਟਣੀ ਆ। ਲਓ ਜੀ ਬਾਲਟੀਆਂ ਕਰਤੀਆਂ ਜਵਾਨਾਂ ਨੇ ਓਕੇ, ਤੇ ਢੱਕਣ ਲਿਆ ਖਰਗੋਸ਼ਾਂ ਵਾਸਤੇ। ਰੋੜੇ ਤੂੰ ਬਾਹਰੋਂ ਸਿੱਟਣਾ, ਮੈਂ ਅੱਛਾ ਕਰੀ ਹੁੰਦਾ। ਰੋੜੇ ਲਾਉਣੇ ਆ ਹੁਣ ਵਿੱਚ, ਸਪੋਰਟਾਂ ਦੇਣੀਆਂ ਪੈਪ ਨਾਲ ਮੁੜ ਕੇ ਮੋੜਨ। ਅੱਛਾ ਥੱਲੇ। ਲਓ ਜੀ ਪ੍ਰੋਫੈਸ਼ਨਲੀ ਮੈਂ ਦੱਸਿਆ ਸੀ ਨਾ ਵੀ ਵਸੀਮ ਹੈਗਾ ਮਾਸ਼ਾਅੱਲਾ, ਪ੍ਰੋਫੈਸ਼ਨਲੀ ਕੰਮ ਹੋ ਜਾਏਗਾ ਅੱਜ। ਲਓ ਜੀ ਮੇਰੇ ਤੇ ਯਾਰ ਉਂਗਲ ਤੇ ਦਰਦ ਬੜਾ ਜ਼ਿਆਦਾ, ਪੂਰਾ ਹੱਥ ਹੀ ਮਤਲਬ ਨਾ ਦਰਦ ਹੋਈ ਜਾਂਦਾ ਵਾ। ਮੈਨੂੰ ਲੱਗਦਾ ਮੈਂ ਆਪ ਪੱਟੀ ਜੀ ਕਰਕੇ ਨਾ ਗਲਤੀ ਕੀਤੀ ਆ। ਹੈਂ ਪਾਇਡੀਨ ਵਗੈਰਾ ਪਾ ਕੇ ਟੀਕਾ ਲਵਾ ਕੇ ਲਵਾਉਣਾ ਸੀ, ਕਿਉਂਕਿ ਉਹ ਕਹਿੰਦੇ ਹੁੰਦੇ ਆ ਵੀ ਲੋਹੇ ਦਾ ਜਿਹੜੀ ਵੇਸ ਹੁੰਦੀ ਨਾ ਜ਼ਿਆਦਾ ਹੁੰਦੀ ਹੈ ਨਾ ਵਸੀਮ, ਤੇ ਉਹਦੇ ਕਰਕੇ ਨਾ ਹੱਥ ਤੇ ਬੜੀ ਟਸ ਹੋਈ ਜਾਂਦੀ ਆ ਉਂਗਲ ਤੇ। ਅੱਛਾ ਸਪੋਰਟਾਂ ਪੂਰੀਆਂ ਲਾਇਓ ਸਹੀ ਵਾਲੀਆਂ ਜਰਾ ਕਰਕੇ। ਸਹੀ ਆ। ਹਾਂ ਪਾ ਦੇ ਵੀ ਜਵਾਨਾ ਮਿੱਟੀ, ਹੁਣ ਓਕੇ ਹੋ ਗਿਆ ਕੰਮ ਹੈ। ਲਓ ਜੀ ਪੈਪ ਦਿੱਤੇ ਆ ਪੂਰ, ਤੇ ਬਾਲਟੀਆਂ ਦਿੱਤੀਆਂ ਵਿੱਚ ਪੂਰ। ਅੱਲਾ ਰੱਖੇ ਖੈਰ ਹੁਣ ਹੈ। ਢੱਕਣ ਲੱਗ ਗਏ ਆ, ਢੱਕਣ ਵੀ ਲੱਗ ਗਏ ਆ।
ਹੁਣ ਅੱਲਾ ਦੀ ਸਪੁਰਦ ਮੇਨ ਪੈਪ ਹੁਣ ਪਾਉਣਾ ਬਸ ਮੇਨ ਪੈਪ ਪਾਉਣਾ ਵਾ ਆ ਜਿਹੜਾ ਵਾ ਮਿੱਟੀ ਨਾ ਵੜ ਆ ਨਜ਼ਰ ਆ ਰਿਹਾ ਵਾ ਨਹੀਂ ਪੈਂਦੀ ਇਹ ਬਣਾ ਦੀ ਇੱਕ ਬਾਲਟੀ ਬਸ ਹਾਲੇ ਵਸੀਮ ਹਟਾਇਆ ਆ ਗਈ ਲੋ ਜੀ ਮੇਨ ਦਰਵਾਜ਼ਾ ਆ ਵਾ ਮੇਨ ਡੋਰ ਤੇ ਆ ਪਾਤਾ ਇੱਥੇ ਪੈਪ ਉਧਰੋਂ ਵੜਨਗੇ ਹੈ ਬਾਲਟੀ ਇੱਥੇ ਨਾ ਇੱਕ ਤੇ ਲੋ ਜੀ ਆ ਹੋ ਗਿਆ ਮੇਨ ਕਿ ਆ ਪਰੇ ਨੂੰ ਵੀ ਕਨੈਕਸ਼ਨ ਚੱਲ ਜੂਗਾ ਉਧਰ ਨੂੰ ਵੀ ਤੇ ਬਾਹਰ ਨੂੰ ਵੀ ਚੱਲ ਜੂਗਾ ਅੱਛਾ ਬੁੱਕ ਭਾਲਾ ਬਸ ਠੀਕ ਆ ਬਸ ਕਰ ਬਹੁਤ ਜ਼ਿਆਦਾ ਨਹੀਂ ਪਾਉਣੀ ਲੋ ਜੀ ਕੰਫਰਟ ਜ਼ੋਨ ਵਾਸਤੇ ਰੇਤੋਂ ਪਾਤੀ ਥੋੜੀ ਥੱਲੇ ਤਾਂ ਕਿ ਸਕੂਨ ਨਾਲ ਰਹਿਣਗੇ ਬਾਕੀ ਅਸੀਂ ਪਾ ਦੋ ਹਾਂ ਇੱਥੇ ਜੱਟੂ ਮਿੱਟੀ ਪਾ ਦੇ ਤੇ ਪੈਪ ਦੇ ਉੱਤੇ ਨਾ ਪਾਵੀਂ ਤੇ ਪੈਪ ਨਾ ਪਾੜ ਦਵੀਂ ਨਹੀਂ ਖੈਰ ਆ ਪਾ ਦੇ ਇਹਨੂੰ ਸਪੋਰਟ ਇੱਥੇ ਦੇ ਲੋ ਰੁਕ ਜਾ ਇਟਾਂ ਲਾ ਲਓ ਨਾ ਸਪੋਰਟ ਦੇ ਲਓ ਲੋ ਜੀ ਅੱਲਾ ਦੀ ਸਪੁਰਦ ਹੋ ਗਈ ਆ ਕੰਮ ਹੋ ਗਿਆ ਡਨ ਆਪਣਾ ਚਾਰੇ ਬਾਲਟੀਆਂ ਚ ਪਾਤੀ ਆ ਰੇਤੋ ਸਕੂਨ ਦੇ ਨਾਲ ਤੇ ਆਹ ਕਨੈਕਸ਼ਨ ਕਰਤਾ ਡਨ ਹੈ ਸੈਮ ਸਾਹਿਬ ਵਿੱਚ ਕੈਮਰਾ ਮਾਰ ਦਿੰਨੇ ਇੱਥੇ ਤੁਹਾਨੂੰ ਵਿਖਾ ਦਿੰਨੇ ਆ ਵੀ ਇਹ ਜਦੋਂ ਹੁਣ ਬਾਅਦ ਚ ਆਹ ਕੰਮ ਹੋਇਆ ਕਰੇਗਾ ਲੋ ਜੀ ਇੱਥੋਂ ਹੁਣ ਪਤਾ ਲੱਗਦਾ ਰਿਹਾ ਕਰੂਗਾ ਵੀ ਖਰਗੋਸ਼ ਅੰਦਰ ਹੈਗੇ ਕਿ ਨਹੀਂ ਹੈਗੇ ਹੈ ਉਤੋਂ ਢੱਕਣ ਵੀ ਆਪਾਂ ਆਰਾਮ ਨਾਲ ਚੱਕ ਸਕਦੇ ਆ ਇਹ ਲਾਉਣ ਦਾ ਮਕਸਦ ਹੀ ਇਹ ਆ ਵੀ ਪਤਾ ਲੱਗਦਾ ਰਹੂਗਾ ਜਦੋਂ ਜੀ ਕੀਤਾ ਸਵੇਰੇ ਤੜਕੇ ਆਏ ਸਾਰਾ ਕੁਝ ਛੱਡਿਆ ਛੜਾਇਆ ਤੇ ਇਹਨਾਂ ਦਾ ਅੱਗੋਂ ਢੱਕਣ ਚੱਕ ਕੇ ਤੇ ਇਧਰੋਂ ਇਹ ਵੀ ਵੇਖ ਲੈ ਢੱਕਣ ਇਹਨਾਂ ਦੇ ਵੀ ਉੱਤੋਂ ਖੋਲ ਕੇ ਹੈ ਵੀ ਹੈਗੇ ਅੰਦਰ ਕਿੰਨੇ ਆ ਤੇ ਕੀ ਹਿਸਾਬ ਕਿਤਾਬ ਆ ਹੈ ਹਰ ਚੀਜ਼ ਪਤਾ ਲੱਗ ਜੂਗੀ ਲੋ ਜੀ ਆਹ ਹੋ ਗਿਆ ਆਪਣਾ ਜਗਾੜ ਡਨ ਰੈਬਟ ਹਾਊਸ ਆਪਣਾ ਤਿਆਰ ਹੋ ਗਿਆ ਬਸ ਇਹਦੀ ਹੁਣ ਥੋੜੀ ਸੈਟਿੰਗ ਸਾਫ ਸੁਥਰਾ ਕੰਮ ਜਿਹੜਾ ਆਪਾਂ ਲਾ ਰੱਖੇ ਖੈਰ ਹੁਣ ਕਰ ਦੇਣਾ ਵਾ ਉੱਤੋਂ ਮਿੱਟੀ ਛੱਟੀ ਸੈੱਟ ਕਰ ਦੇਣੀ ਆ ਤੇ ਓਕੇ ਦਾ ਹਾਂ ਓਕੇ ਦੀ ਰਿਪੋਰਟ ਹੋ ਜਾਣੀ ਹੈ ਤੇ ਬਸ ਹੁਣ ਜਿਹੜਾ ਮੇਨ ਕੰਮ ਰਹਿ ਗਿਆ ਉਹ ਰਹਿ ਗਿਆ ਆਪਣਾ ਖਰਗੋਸ਼ਾਂ ਵਾਲਾ ਕਿ ਆਪਾਂ ਲੈ ਕੇ ਆਉਣੇ ਹੁਣ ਦੁਬਾਰਾ ਨਵੇਂ ਰੈਬਟੋ ਮੈਂ ਕਿਹਾ ਹੋਇਆ ਇੱਕ ਬੰਦੇ ਨੂੰ ਚੱਲਾ ਰੱਖੇ ਖੈਰ ਹੋ ਸਕਦਾ ਕੱਲ ਜਾਂ ਪਰਸੋਂ ਆਪਾਂ ਨੂੰ ਵੀ ਮਿਲ ਜਾਣ ਤੇ ਉਹ ਇਹਦੇ ਵਿੱਚ ਫਿਰ ਨਵੇਂ ਲਿਆ ਕੇ ਛੱਡ ਦੇਣਾ ਤੇ ਅੱਲਾ ਦੀ ਸਪੁਰਦ ਹੋ ਜਾਣਾ ਕਦੇ ਸਾਡੇ ਕੋਲ ਕੁਝ ਵੀ ਨਹੀਂ ਕਦੇ ਅਸੀਂ ਸਿਰਫ 2 ਜਣੇ ਮੈਂ ਤੇ ਜੱਟੂ ਇਸ ਟਾਈਮ ਤੇ ਕਦੇ ਰੱਬ ਨੇ ਬੰਦੇ ਦੇ ਦਿੱਤੇ ਹੈ ਕਿਆ ਬਾਤ ਆ ਮਲਕ ਵੀ ਇੱਥੇ ਹੀ ਸਵੇਰ ਦਾ ਵਸੀਮ ਸਾਹਿਬ ਵੀ ਇੱਥੇ ਹੀ ਹੈ ਵਸੀਮ ਮੈਂ ਕਿਹਾ ਕਦੀ ਅਸੀਂ ਇਕੱਲੇ ਤੇ ਕਦੇ ਸਾਡੇ ਕੋਲ ਬੰਦੇ ਹੈ ਕਦੇ ਰੌਣਕ ਮੇਲਾ ਪੂਰਾ ਡੇਰੇ ਤੇ ਮੈਂ ਹੀ ਕਹਿਣਾ ਭਰਾਵਾ ਜੱਟੂ ਸਹੀ ਗੱਲ ਆ ਨਾ ਜਦੋਂ ਆਪਾਂ ਫਸਦੇ ਆ ਫਿਰ ਇਕੱਲੇ ਫਸਦੇ ਆ ਕਿਉਂ ਵੀ ਹੈ ਹਾਂ ਨਹੀਂ ਤਾਂ ਨਿਰਾਈ ਜੜੀ ਲਓ ਜੀ ਚੋਰ ਸਾਹਿਬ ਪੱਠੇ ਵੜਨ ਚੱਲੇ ਹੋ ਤੇ ਇੱਧਰ ਕਹਿੰਦੇ ਆ ਮੁੰਡਾ ਆਇਆ ਬੈਠਾ ਹੈ ਯਕੂਬ ਖਾਨ ਪਠਾਨ ਵੇਖ ਰੰਗ ਕੱਢਿਆ ਲਸ਼ਕੋਰੇ ਮਾਰਦਾ ਪਿਆ ਇਹ ਪਠਾਨ ਪੂਰੇ ਮਹੀਨੇ ਬਾਅਦ ਨਾਤਾ ਜੀ ਹੈ ਚਮਕਦੇ ਕਿਉਂ ਲਾਲ ਕਿਉਂ ਖੁਦਾ ਦਾ ਖੌਫ ਤੂੰ ਗੁਜਰ ਬਣ ਗਿਆ ਹਾਂ ਗੁਜਰਾਂ ਤੋਂ ਵੀ ਵੱਧ ਪਠਾਨ ਗੁਜਰ ਹੋ ਗਏ ਹੈ ਹਾਂ ਸੁਣਾ ਕੀ ਹਾਲ ਆ ਆ ਪਠਾਣਾ ਚ ਗੁਜਰ ਕੀ ਹਾਲ ਆ ਠੀਕ ਆ ਕਰ ਅੱਲਾ ਦੁਆਵਾਂ ਤੋਂ ਤੇ ਤੈਨੂੰ ਬਦਦੁਆਵਾਂ ਮੇਰੇ ਵੱਲੋਂ ਬੜੀਆਂ ਕਿਉਂ ਤੋਏ ਲਾਂਤ ਬੜੀ ਜ਼ਿਆਦੀ ਆ ਬੁਰੀਆਂ ਗੱਲਾਂ ਬੜੀਆਂ ਜ਼ਿਆਦੀਆਂ ਕਿਉਂ ਜਿਮ ਜਿਹੜੀ ਤੂੰ ਦੇਤੀ ਆ ਜਿਮ ਕਿੱਧਰ ਦੇਤੀ ਆਪਣੇ ਕੋਲ ਹੀ ਸਵਾਹ ਆਪਣੇ ਕੋਲ ਆ ਇੱਥੋਂ ਪੱਟੀ ਇਹਨੇ ਪੱਟ ਕੇ ਲੈ ਗਿਆ ਭਾਈ ਪੱਖੀ ਵਾਸਾਂ ਕੋ ਬੰਗਲੇ ਇੱਥੋਂ 10-12 ਕਿਲੋਮੀਟਰ ਦੂਰ ਤੇ ਅਸੀਂ ਦਾ ਨੂੰ ਲੱਗੇ ਸੀ ਚੱਲ ਵੀ ਲਾਗੇ ਆ ਗਈ ਕਿਆ ਬਾਤ ਆ ਹੈ ਮਾਹੌਲ ਬਣ ਗਿਆ ਤੇ ਇਹ ਚੌਰੀ ਸਾਹਿਬ ਦਾ ਜੀ ਯਾਰ ਪਤਾ ਨਹੀਂ ਕਦੋਂ ਆਉਣਾ ਵਾ 8-10 ਦਿਨਾਂ ਚ ਆ ਜਾਣਾ ਅੱਲਾ ਕਰੇ ਇਨਸ਼ਾਅੱਲਾ ਅੱਲਾ ਕਰੇ ਜੇ ਆ ਜਵੇ ਤੇ ਹੈ ਆਪਾਂ ਇਹ ਸਗੋਂ ਨਵਾਂ ਸਮਾਨ ਲੈ ਕੇ ਆਵਾਂਗੇ ਚਲੋ ਅੱਲਾ ਖੈਰ ਕਰੇ ਉਮੀਦ ਬੜੀ ਹੈ ਤੇ ਭਾਈ ਬਾਕੀ ਸਾਰੇ ਪੁੱਛਦੇ ਸੀ ਸਮਾਨਾ ਤੇ ਮੌਜਾਂ ਕਿੱਥੇ ਆ ਡੇਲੀ ਕੁਐਸਚਨ ਹੋ ਰਿਹਾ ਮੌਜਾਂ ਮਾਸ਼ਾਅੱਲਾ ਗਿਆ ਹੋਇਆ ਕੰਮ ਤੇ ਰੱਬ ਉਹਨੂੰ ਦੇਵੇ ਤਰੱਕੀ ਰੱਬ ਉਹਨੂੰ ਹਦਾਇਤ ਵੀ ਨਾਲ ਦੇਵੇ ਕਿ ਟਿਕਿਆ ਰਵੇ ਠੀਕ ਆ ਯਾਸੀਨ ਦਾ ਬੜਾ ਪੱਕਾ ਯਾਰ ਪਹਾੜੀ ਤੇ ਗਿਆ ਹੋਇਆ ਵਾ ਯਾਸੀਨ ਵੀ ਅੱਜ ਕੱਲ ਮਾਸ਼ਾਅੱਲਾ ਬੋਰ ਹੋਇਆ ਪਿਆ ਉਹ ਤੋਂ ਬਿਨਾ ਲੇਕਿਨ ਅੱਲਾ ਖੈਰ ਕਰੇ ਮੌਜਾਂ ਮਾਸ਼ਾਅੱਲਾ ਜੌਬ ਤੇ ਆ ਜੀ ਤਰਬੇਲਾ ਡੈਮ ਆਪਣੇ ਪਾਕਿਸਤਾਨ ਦੇ ਵਿੱਚ ਉੱਥੇ ਚੈਨੀਆਂ ਦੇ ਨਾਲ ਆ ਤੇ ਕੰਮ ਕਰ ਰਿਹਾ ਮਾਸ਼ਾਅੱਲਾ ਜੌਬ ਉਹਨੂੰ ਰੱਬ ਨੇ ਦਿੱਤੀ ਆ ਅੱਲਾ ਉਹਨੂੰ ਹਦਾਇਤ ਦੇਵੇ ਵੀ ਉੱਥੇ ਟਿਕਿਆ ਰਵੇ ਦੁਆ ਕਰਿਓ ਸਾਰੇ ਜਣੇ ਮਾਸ਼ਾਅੱਲਾ ਤੇ ਬਾਕੀ ਸਾਰੇ ਕਹਿੰਦੇ ਆਮੀਨ ਪੂਰਾ ਡੇਰਾ ਹੀ ਆਮੀਨ ਕਰ ਰਿਹਾ ਬਾਕੀ ਸਮਾਨਾ ਪਤਾ ਨਹੀਂ ਕਿੱਥੇ ਸਮਾਨਾ 1-2 ਵਾਰੀ ਵਿੱਚ ਲਈਏ ਗਿਆ ਸੀ ਭੱਖਰ ਉੱਥੇ ਅਸਲ ਦੇ ਵਿੱਚ ਉਹਨਾਂ ਦੀ ਜ਼ਮੀਨ ਆ ਤੇ ਛੋਲੇ ਬੀਜਣੇ ਹੁੰਦੇ ਆ ਤਾਂ ਕਰਕੇ ਤੇ ਸਮਾਨਾ ਬਾਕੀ ਇੱਕ ਰਿਪੋਰਟ ਆ ਵੀ ਪੁਲ ਤੇ ਹੁੰਦਾ ਵਾ ਤੇ ਉਰੇ ਨੂੰ ਆਉਂਦਾ ਨਹੀਂ ਕਿਉਂਕਿ ਮਿਸਤਰੀ ਵਗੈਰਾ ਲੱਗੇ ਸੀ ਇੱਥੇ ਅਸੀਂ ਇੱਧਰ ਕੰਮਾਂ ਕਾਰਾਂ 'ਚ ਬਿਜ਼ੀ ਸੀ ਉਹਨੂੰ ਲੱਗਦਾ ਵੀ ਹਲੇ ਮਿਸਤਰੀ ਲੱਗਿਆ ਤਾਂ ਕਰਕੇ ਇੱਧਰ ਗੇੜਾ ਨਹੀਂ ਮਾਰਦਾ ਅੱਗੇ ਅਸਲ ਦੇ ਵਿੱਚ ਸ਼ਾਮ ਨੂੰ ਖੇਡਣਾ ਹੁੰਦਾ ਸੀ ਇੱਥੇ ਤੇ ਉਹ ਆਇਆ ਰਹਿੰਦਾ ਸੀ ਹੁਣ ਮੌਸਮ ਖਰਾਬ ਕਰਕੇ ਨਾ ਥੋੜਾ ਜਿਹਾ ਠੰਡ ਕਰਕੇ ਥੋੜੀ ਖੇਡ ਬੰਦ ਹੋਈ ਆ ਵਾਲੀਬਾਲ ਤਾਂ ਕਰਕੇ ਵੀ ਉਰੇ ਨੂੰ ਨਹੀਂ ਆਉਂਦਾ ਦਿਨ ਛੋਟੇ ਆ ਤੁਹਾਨੂੰ ਪਤਾ ਕੰਮਕਾਰ ਪਤਾ ਨਹੀਂ ਲੱਗਦਾ ਕਿ ਕਿਹੜੇ ਵੇਲੇ ਦਿਨ ਚੜ੍ਹਦਾ ਤੇ ਕਿਹੜੇ ਵੇਲੇ ਦਿਨ ਲੱਥ ਜਾਂਦਾ ਲੇਕਿਨ ਹੁਣ ਹੌਲੀ ਹੌਲੀ ਦਿਨ ਖੁੱਲਣ ਲੱਗਿਆ ਤੇ ਹੁਣ ਆਇਆ ਕਰੂਗਾ ਇਨਸ਼ਾਅੱਲਾ ਵੈਸੇ ਕਰਾਂਗੇ ਉਹਨੂੰ ਸਵੇਰੇ ਫੋਨ ਸਵੇਰੇ ਆਏਗਾ ਉਹ ਤੇ ਬਾਕੀ ਅੱਜ ਦਾ ਜਿਹੜਾ ਵਲੌਗ ਆ ਉਹ ਆਪਾਂ ਕਰਦੇ ਆ ਇੱਥੇ ਹੀ ਐਂਡ
ਤੇ ਮੇਰੇ ਅਸਲ ਦੇ ਵਿੱਚ ਸੱਟ ਲੱਗੀ ਆ। ਇੱਕ ਮੇਰਾ ਨਾ ਪੈਰ ਪਤਾ ਨਹੀਂ ਕਾਹਤੋਂ ਥੱਲੋਂ ਪਾਟੀ ਜਾਂਦੇ ਆ, ਪ੍ਰੋਬਲਮ ਬਣੀ ਆ ਤੇ ਉਹ ਹੁਣ ਨਾ ਬੜਾ ਟਸ ਜੀ ਹੋਈ ਜਾਂਦੀ ਆ। ਤੇ ਮੈਂ ਇੱਕ ਵਾਰੀ ਮੈਂ ਕਿਹਾ ਵਲੌਗ ਕਰੀਏ ਐਂਡ ਤੇ ਬਸ ਵਸੀਮ ਚੱਲਾ ਪੱਠੇ ਵੱਢਣ, ਯਾਸੀਨ ਕੱਢਣ ਲੱਗਾ ਨੱਕੂ ਕੱਢ ਲਾ, ਜਿਹੜੇ 4 ਹੈਗੇ ਆ ਤੇ ਪਾਣੀ ਛੱਡ ਲਈਏ ਹੈ। ਅੱਲਾ ਖੈਰ ਕਰੇ। ਬਾਕੀ ਕੰਮ ਕਾਰ ਬਸ ਆਹੀ ਰਹਿ ਗਿਆ ਵਾ, ਪੱਠੇ ਵੱਢ ਕੇ ਲਿਆਉਣੇ ਆ ਤੇ ਨੱਕੂ ਕੱਢ ਕੇ ਟੂਲ ਚਲਾਉਣਾ, ਬਸ ਅੱਲਾ ਦੀ ਬਾਕੀ ਸਪੁਰਦ। ਜਿਹੜਾ ਮੇਨ ਕੰਮ ਸੀ ਨਾ ਅੱਜ ਦਾ ਕਿ ਜਿਹੜਾ ਰੈਬਟ ਹਾਊਸ ਬਣਾਉਣਾ, ਖਰਗੋਸ਼ਾਂ ਦਾ ਘਰ, ਉਹ ਬਣਾ ਲਿਆ ਵਾ। ਸਵੇਰੇ ਇਨਸ਼ਾਅੱਲਾ ਖਰਗੋਸ਼ ਲਿਆ ਕੇ ਛੱਡਾਂਗੇ ਵਿੱਚ। ਅੱਲਾ ਰੱਖੇ ਖੈਰ, ਸੁਬਾਹ ਰੱਬ ਖੈਰ ਦਾ ਦਿਨ ਚੜਾਵੇ। ਤੇ ਬਹੁਤ ਸਾਰਾ ਪਿਆਰ, ਬਹੁਤ ਸਾਰੀਆਂ ਦੁਆਵਾਂ, ਬਹੁਤ ਜ਼ਿਆਦਾ ਰਿਸਪੈਕਟ ਤੇ ਦਿਓ ਇਜਾਜ਼ਤ। ਮਿਲਦੇ ਹਾਂ ਸੁਬਾਹ ਇੱਕ ਨਵੇਂ ਵਲੌਗ 'ਚ, ਇੱਕ ਨਵੀਂ ਰੂਟੀਨ 'ਚ, ਇੱਕ ਨਵੇਂ ਦਿਨ 'ਚ। ਹੁਣ ਦਿਓ ਇਜਾਜ਼ਤ, ਰੱਬ ਰੱਖਾ।